अस्सलाम वालेकुम जी, मैं ਤੁਹਾਡਾ ਅਵੈਸ ਕੁਮਨ ਸਿਆਲਕੋਟੀ। ਅੱਜ ਸ਼ਹਿਬਾਜ਼ ਮਿਊ ਸਾਹਿਬ ਪ੍ਰੋਫੈਸਰ ਹਕੀਮ ਸ਼ਕੂਰ ਇਲਾਈ ਵੜਾਇ ਸਾਹਿਬ ਦੇ ਕੋਲ ਦਵਾਈ ਲੈਣ ਵਾਸਤੇ ਆਏ ਸਨ ਤੇ ਮੈਂ ਵੀ ਇੱਥੇ ਹਾਜ਼ਰ ਹੋਇਆ। ਇਤਫਾਕਨ ਅਚਾਨਕ ਹੀ ਸਾਡਾ ਆਪਸ ਦੇ ਵਿੱਚ ਮੇਲ ਹੋਇਆ। ਮੈਂ ਤੇ ਵੈਸੇ ਭਾਈ ਸ਼ਹਿਬਾਜ਼ ਨੂੰ ਨਹੀਂ ਸਾਂ ਜਾਣਦਾ ਤੇ ਜਦੋਂ ਇੱਥੇ ਬੈਠੇ ਆ ਤੇ ਥੋੜਾ ਜਿਹਾ ਇਹਨਾਂ ਆਪਣਾ ਤਾਰਫ ਕਰਵਾਇਆ ਤੇ ਤੁਸੀਂ ਦਵਾਈ ਲੈ ਕੇ ਜਾਂਦੇ ਹੋ, ਅੱਗੇ ਵੀ ਆਏ ਸੋ ਹੁਣ ਵੀ ਆਏ, ਕੋਈ ਫਰਕ ਮਹਿਸੂਸ ਹੁੰਦਾ ਹੈ? बहुत ज़्यादा। हालांकि जो डॉक्टर की दवाई तो असर नहीं होया, वो देसी दवाई ने कम करके दिखा देता है। ठीक है। मेरी वाइफ की सेहत भी बेहतर हो गई है तो इलाज भी मुकम्मल हो गया। अल्लाह पाक तंदुरुस्ती दे। ते वैसे ਤੁਹਾਡੇ ਕੋਲੋਂ ਜ਼ਿਆਦਾ ਪੈਸੇ ਤੇ ਨਹੀਂ ਲੈਂਦੇ? नहीं बिल्कुल भी नहीं। ਮਕਬੂਲ ਨੇ? जिस जिन्ने पैसे की दवाई देंगे ने ना, जी, जी। इन्ने दी पैनाडोल का पता आ जाता। ਨਹੀਂ, ਦਰਅਸਲ ਨਾ ਇਹਨਾਂ ਨੇ ਆਪਣੇ ਇਸ ਕੰਮ ਦੇ ਵਿੱਚ ਇਹਨਾਂ ਨੇ ਕਿ ਖਿਦਮਤ ਦਾ ਸ਼ੋਭਾ ਇਹਨਾਂ ਦਿੱਤਾ ਹੈ, ਇਹਨਾਂ ਕਮਾਈ ਦਾ ਜ਼ਰੀਆ ਨਹੀਂ ਬਣਾਇਆ। ਚਲੋ ਫਿਰ ਉਹ ਜਿਹੜਾ ਨਿਜ਼ਾਮ ਹੁੰਦਾ ਵੇ, ਮੇਰਾ ਮਤਲਬ ਹੈ ਜ਼ਾਹਿਰ ਦਵਾਈਆਂ ਆਉਂਦੀਆਂ ਨੇ ਜਿਵੇਂ ਮਹਿੰਗਾਈ ਦਿਨ ਬ ਦਿਨ, ਉਹ ਤੇ ਥੋੜਾ ਬਾਤਾ ਹੁੰਦਾ ਹੈ ਫਿਰ ਚਲੋ। ਲੇਕਿਨ ਮੈਂ ਇਹਨੂੰ ਸਮਝਣਾ ਕਿ ਇਹ ਖਿਦਮਤ ਵੀ ਹੈ ਤੇ ਇਬਾਦਤ ਵੀ ਹੈ। ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਨੇ ਆ। ਪ੍ਰੋਫੈਸਰ ਹਕੀਮ ਸ਼ਕੂਰ ਇਲਾਈ ਵੜਾਇ ਸਾਹਿਬ ਦੇ ਕੋਲ ਇਸ ਟਾਈਮ ਅਸੀਂ ਬੈਠੇ ਹਾਂ ਤੇ ਸਰ ਜੀ ਕੀ ਹਾਲ ਹੈ ਤੁਹਾਡਾ? ਸਿਹਤ ਠੀਕ ਹੈ ਮਾਸ਼ਾਅੱਲਾ? ਤੇ ਤੁਹਾਡੇ ਕੋਲ ਅੱਗੇ ਵੀ ਆਉਂਦੇ ਰਹੇ ਨੇ, ਕਾਹਦੀ ਦਵਾਈ ਖੜਦੇ ਨੇ ਤੁਹਾਡੇ ਕੋਲ? ਟਾਈਫਾਇਡ ਦੀ। ਇਹਨਾਂ ਵਾਈਫ ਨੂੰ ਟਾਈਫਾਇਡ ਸੀ। ਅੱਛਾ। ਤੇ ਇਹਨਾਂ ਵਾਲਦ ਸਾਹਿਬ ਨੂੰ ਸਾਹ ਦਾ ਮਸਲਾ ਹੈ ਥੋੜਾ ਜਿਹਾ ਨਾਲ। ਠੀਕ ਹੈ। ਉਹ ਬਾਅਦ ਦੇ ਵਿੱਚ ਆਏ ਨੇ, ਲੇਕਿਨ ਇਹਨਾਂ ਵਾਈਫ ਨੂੰ ਤਕਰੀਬਨ 3 ਹਫ਼ਤੇ ਬਾਅਦ ਦਵਾਈ ਖਾਂਦੇ ਆ। ਠੀਕ ਹੈ। ਉਹ 6 ਹਫ਼ਤੇ ਵਿੱਚ ਟਾਈਫਾਇਡ ਜਿਹੜਾ ਨਾ ਕਲੀਅਰ ਹੋ ਜਾਂਦਾ ਹੈ। ਠੀਕ ਹੈ। ਉਹ ਬੰਦਾ ਬੇਸ਼ੱਕ ਰਿਪੋਰਟਾਂ ਕਰਵਾ ਲੇ, ਉਹ ਕਲੀਅਰ ਹੋ ਜਾਂਦਾ 6-7 ਹਫ਼ਤੇ ਦੇ ਵਿੱਚ। ਠੀਕ ਹੈ। ਟਾਈਫਾਇਡ ਅੱਲਾਹ ਪਾਕ ਤੰਦਰੁਸਤੀ ਦੇਵੇ ਜੀ। ਅੱਲਾਹ ਪਾਕ ਤੁਹਾਨੂੰ ਵੀ ਇਹਦਾ ਅਜਰੇ ਅਜ਼ੀਮ ਅਤਾ ਫਰਮਾਵੇ। ਬੜੀ ਤੁਸੀਂ ਖਿਦਮਤ ਕਰ ਰਹੇ ਹੋ, ਇਹ ਇਬਾਦਤ ਵੀ ਹੈ, ਖਿਦਮਤ ਵੀ ਹੈ, ਸਾਰਾ ਕੁਝ। ਅੱਛਾ, ਤੇ ਬੈਠਿਆਂ ਨਾ ਮੈਂ ਆ ਕੇ ਬੈਠਾ ਸਾਂ ਤੇ ਆਪਸ ਵਿੱਚ ਕੋਈ ਗੁਫ਼ਤਗੂ ਕਰ ਰਹੇ ਸਨ। ਇਹ ਭਾਈ ਹਰੀ ਪੇ ਦੱਸਦੇ ਸਨ ਸ਼ਹਿਬਾਜ਼ ਸਾਹਿਬ ਕਿ ਮੇਰੀ ਸ਼ਾਦੀ ਹੋਈ ਹੈ ਪਿੰਡ ਘੜਤਲ ਤੇ ਗੱਲ ਪੇ ਸੁਣਾਉਂਦੇ ਸਨ ਕਿ ਉੱਥੇ ਅੱਜ ਸਵੇਰੇ ਅਸੀਂ ਮਤਲਬ ਹੋਰੇ ਮੁੰਜੀ ਲਾਉਣ ਵਾਸਤੇ ਪੇ ਜਾਂਦੇ ਸਾਂ। ਸ਼ਹਿਬਾਜ਼ ਪੇ ਆਉਂਦੇ ਸਨ ਕਿ ਅਸੀਂ ਮੁੰਜੀ ਲਾਉਣ ਵਾਸਤੇ ਸਵੇਰੇ ਪੇ ਜਾਂਦੇ ਸਾਂ ਤੇ ਸਾਨੂੰ ਇੱਕ ਬੜੀ ਵੱਡੀ ਲਾਈਟ ਨਜ਼ਰ ਆਈ ਹੈ। ਕੋਈ ਇੰਜ ਦਾ ਵਾਕਿਆ ਇਹਨਾਂ ਨਾਲ ਪੇਸ਼ ਆਇਆ। ਉਹ ਮੈਨੂੰ ਕੋ ਥੋੜਾ ਜਿਹਾ ਸੁਣਾਉਂਦਿਆਂ ਉਖੜ ਜਾਏਗਾ, ਇਹਨਾਂ ਨੇ ਅੱਗੇ ਸੁਣਾਇਆ ਤੇ ਇਹਨਾਂ ਕੋਲ ਹੀ ਸੁਣਨੇ। ਉਹ ਕਿਵੇਂ ਗੱਲ ਹੋਈ ਜਿਹੜੀ ਸਵੇਰੇ ਅੱਗੇ ਸੁਣਾਉਂਦੇ ਹੋ ਸਵੇਰ ਵਾਲੀ? सर असी ना थोड़े जे घर मसरूफियत ज़्यादा है। ठीक ते जियां ने मशावरत की कि ना असी खुद काम कर लेने वाला ते उस तो बाद जड़ा मामला है वो कर लांगे। अच्छा। असी 4:30 20 तक असी ना पॉइंट ते पहुंचे हैं जिहड़ी मुंजी असी लानी सी सरगी 4 बजे जी। ठीक है। ते सर असी की वेखते हैं कि 2-3 जी अगे सी ते मैं पीछे सी थोड़ा जिहा। अच्छा। 10-15 कदम का फासला ला लो। अच्छा। ते देखते की ने कि एक लाइट जा रही है तो लाइट अजीबो गरीब लाइट सी कि ऐसी लाइट भी नहीं जैसे साड़ी मोटरसाइकिलों की या बल्फां की होती है। अच्छा। लाइट ही अजीब किस्म की सी। अच्छा। ते असी वाकया ते पहला भी सुनते सी करतल इंज होंदा करतल। अच्छा, ये जेड़ा वाकया पेश है ये करतल पिंड च है? जी करतल पिंड। ठीक है। ते जिया ने क्या कि मैनू आवाज दी कि इधर आओ कि देखो की शह जा रही है। भाई लाइट बड़ी वड्डी जी लाइट बड़ी वड्डी। बड़ा वो सुबह खौफ दा मुतालम हो जी जी जी। ते फासला भी कोई नहीं सी ना लाइट दा ते साडा तकरीबन 1.5 किले दा फासला सी। जे वाजे नजर आ रहे सी दिन चढ़ जाता है जिस टाइम असी पहुंचे हाँ। ठीक है, लोग आन जान लग जाते ने। असी वेखदे कि वो लाइट ना एक बार उतान होई है। अच्छा। हाँ जी। उतानो जदों होई है ना ते सानू जिवें कोई सप दा पंख हुंदा ना, सानू महसूस होया कि आ ते सप है। अच्छा। ते है भी वे सप ही निकलिया। अच्छा। जदों उन्होंने सिर थल्ले नु करके इंज गए ना लहरा के ते असी वेखिया कि वो एक अजदहा सी। अच्छा अच्छा जी। जिवें ला लो कि बुजुर्ग जिवें दसदे ने कि कबरां दे विच ਸਾਡੇ ਉੱਤੇ ਇੱਕ ਪੱਕਾ ਤਲਾਅ ਹੈ, ਉਹਦੇ ਵਿੱਚ ਬਜ਼ੁਰਗ ਜਾਂਦੇ ਨੇ। ਠੀਕ ਹੈ। ਜਦੋਂ ਫਜਰ ਦੀ ਨਮਾਜ਼ਾਂ ਤੋਂ ਬਾਅਦ ਜਾਂ ਅਜ਼ਾਨਾ ਟਾਈਮ ਤਕਰੀਬਨ ਜਾਂਦੇ ਨੇ। ਸਾਡੇ ਦੇ ਫਾਕਨ ਹੋਇਆ ਕਿ ਅਸੀਂ ਮੁੰਜੀ ਲਾਉਣ ਗਏ ਹਾਂ ਤੇ ਸਾਨੂੰ ਨਜ਼ਰ ਆ ਗਏ ਨੇ। ਠੀਕ ਹੈ। ਤੇ ਅਸੀਂ ਵੇਖ ਕੇ ਉਹ ਬੜਾ ਖੌਫਜ਼ਦਾ ਹੋ ਗਏ ਜਦੋਂ ਜਾ ਰਹੇ ਸੀ ਨਾ। ਠੀਕ ਹੈ। ਤੇ ਜਦੋਂ ਤੁਰ ਪਏ ਨੇ ਲਹਿਰਾਂਦੇ ਸਾਨੂੰ ਇੰਜ ਲੱਗਿਆ ਜਿਵੇਂ ਸਾਰਾ ਹੀ ਰੋਸ਼ਨ ਹੈ, ਸਭ ਸਾਰਾ ਹੀ ਬਲ ਰਿਹਾ ਹੈ। ਅੱਛਾ ਅੱਛਾ। ਠੀਕ ਹੈ। ਜਦੋਂ ਅਸੀਂ ਫਰੰਟ ਤੋਂ ਵੇਖਿਆ ਤੇ ਜਿਵੇਂ ਉਹਦੇ ਮੂੰਹ ਦੇ ਵਿੱਚੋਂ ਕੋਈ ਲਾਈਟ ਨਿਕਲ ਰਹੀ ਹੈ ਜਿਹੜੀ ਉਹਨਾਂ ਨੂੰ ਰਸਤਾ ਦੇ ਰਹੇ ਨੇ। ਠੀਕ ਹੈ। ਠੀਕ ਜੀ ਜੀ। ਯਾਨੀ ਕਿ ਉਹ ਜਿਹੜਾ ਫਿਰ ਉਹ ਤੁਹਾਨੂੰ ਲਾਈਟ ਨਜ਼ਰ ਆਈ ਸੀ ਬਜ਼ਾਹਰ, ਜਦੋਂ ਤੁਸੀਂ ਉਹਨੂੰ ਵੇਖਿਆ ਤੇ ਉਹ ਸੱਪ ਸੀ?
ਬਹੁਤ ਵੱਡਾ ਅਜ਼ਦਹਾ ਸੀ, ਛੋਟਾ ਮੋਟਾ ਸੰਪ ਨਹੀਂ, ਵੱਡਾ ਜਿਹਦਾ ਪੰਖ ਹੀ ਨਾ ਹੋਵੇ ਤੇ ਸੰਪ ਦੀ ਸੱਪ ਕੀ ਮਤਲਬ ਕਿੱਡਾ ਵੱਡਾ ਹੋਏਦਾ। ਅੱਛਾ, ਇਹ ਘੜਤਲ ਪਿੰਡ ਜਿਹੜਾ ਵੇ, ਇਹਦੀ ਅੱਗੇ ਵੀ ਮੈਂ ਇੱਕ ਦੋ ਵਾਰੀ ਗੱਲ ਸੁਣੀ, ਉੱਥੇ ਕੋਈ ਹਵੇਲੀ ਹੈ ਸ਼ਾਇਦ, ਕੋਈ ਜਿਵੇਂ ਦੱਸਦੇ ਨੇ ਕੋਈ ਸਿੱਖਾਂ ਦੀ ਸਰ ਨਾ ਹਾਂਜੀ ਪੁਰਾਣੀ ਹਵੇਲੀ ਹੈ। ਅੱਛਾ। ਜਿਹਦੇ ਦਰਵਾਜ਼ੇ 101 ਦਰਵਾਜ਼ਾ ਹੈ। ਅੱਛਾ, ਖੂਫੀਆ। ਅੱਛਾ ਜੀ। ਜਿਹੜੇ ਤੇ ਜ਼ਾਹਰੀ ਕਿੰਨੇ ਨੇ? ਜ਼ਾਹਰੀ ਇਹ ਹੈ ਨੇ ਤਕਰੀਬਨ 50 ਦਰਵਾਜ਼ੇ ਓਪਨ ਹੈ ਨੇ, ਜਿਹਦੇ ਵਿੱਚ ਇਸ ਟਾਈਮ ਉੱਤੇ ਰਿਹਾਇਸ਼ ਵੀ ਹੈ। ਠੀਕ ਹੈ। ਦੂਸਰੀ ਮੰਜ਼ਿਲ ਤੇ ਰਿਹਾਇਸ਼ ਵੀ ਹੈ। ਇਹ ਜਿਹੜੀ ਹਵੇਲੀ ਹੈ ਇਹ ਕਿਹਦੀ ਸੀ? ਸਰ ਕਹਿੰਦੇ ਨੇ ਕਿ ਧਰਮਿੰਦਰ ਦੀ ਦਾਦੀ ਤੇ ਧਰਮਿੰਦਰ ਹਰੀ ਰਹਿੰਦੇ ਸੀ। ਧਰਮਿੰਦਰ ਦੀ ਦਾਦੀ ਹਰੀ ਰਹਿੰਦੇ ਸਨ ਉਸ ਹਵੇਲੀ ਦੇ ਵਿੱਚ। ਜੀ। ਠੀਕ ਤੇ ਹੈ। ਧਰਮਿੰਦਰ ਵੀ ਖੁਦ ਵੀ ਉਸ ਟਾਈਮ ਬੱਚਾ ਟਾਈਪ ਲਾ ਲਓ, ਸਾਨੂੰ ਤੇ ਦੱਸਿਆ ਹੀ ਗਿਆ ਨਾ, ਬੱਚਾ ਟਾਈਪ ਲਾ ਲਓ ਕਿ ਉਹ ਵੀ ਜਦੋਂ ਉਹਨਾਂ ਦੀ ਦਾਦੀ ਤੇ ਐਂਡ ਤੱਕ ਇੱਥੇ ਰਹੀ ਹੈ ਨਾ। ਜੀ ਠੀਕ ਹੈ। ਮਤਲਬ ਕਿ ਉਹਨਾਂ ਦੀ ਬਿਮਾਰ ਹੋ ਗਏ ਸੀ, ਹਾਲਤ ਵੀ ਐਸੀ ਹੋ ਗਈ ਸੀ ਕਿ ਮਰਨ ਦੇ ਕਾਬਿਲ ਜਦੋਂ ਇੱਥੋਂ ਗਏ ਨੇ। ਠੀਕ ਹੈ। ਉਹਨਾਂ ਦੀ ਇਹ ਹਵੇਲੀ ਸੀ। ਇੱਕ ਗੱਲ ਤੁਸੀਂ ਆਪਸ ਦੇ ਵਿੱਚ ਕਰ ਰਹੇ ਸੋ ਪ੍ਰੋਫੈਸਰ ਸਾਹਿਬ ਦੇ ਨਾਲ, ਉਹਨਾਂ ਨੂੰ ਤੇ ਸੁਣਾਉਂਦੇ ਸੋ, ਉਹ ਜਿਹੜੀ ਗੱਲ ਕੋਈ ਦੇਗਾ ਨਹੀਂ ਸੁਣਾਉਂਦੇ ਸੋ, ਮੈਂ ਬੜਾ ਨਾ ਉਹ ਧਿਆਨ ਨਾਲ ਉਹਨੂੰ ਸੁਣਦਾ ਰਿਹਾ ਵਾਂ, ਤੇ ਜ਼ਰਾ ਉਹ ਗੱਲ ਸੁਣਾਇਆ ਨਾ ਉਹ ਦੇਗਾ ਵਾਲੀ ਜਿਹੜੀ ਸਭ ਦੌਲਤ ਵਾਲੀ ਗੱਲ ਸੁਣਾਓ ਜੀ। ਜਿਹੜੀ। ਸਰ ਉੱਥੇ ਨਾ ਮੇਰੇ ਚਾਚੇ ਸੁਸਰ ਦੀ ਹਵੇਲੀ ਹੈ। ਅੱਛਾ। ਯਾਨੀ ਕਿ ਉਹ ਪੁਰਾਣੇ ਜ਼ਮਾਨੇ ਦੀ ਹੈ। ਅੱਛਾ। 2 ਮੰਜ਼ਿਲ ਹੈ। ਅੱਛਾ। ਤੇ ਬਿਆਰੀ ਸਾਰੇ ਯਾਨੀ ਕਿ ਉਹਦਾ ਕੰਮ ਹੈ। ਠੀਕ ਹੈ। ਉਹਦੇ ਵਿੱਚ ਸਰ ਦੇਗ ਕੋਈ ਛੋਟੀ ਮੋਟੀ ਦੇਗ ਨਹੀਂ, ਮੇਰੇ ਸਹੁਰੇ ਨੂੰ ਬਕਾਇਦਾ ਖੁਦ ਦੌਲਤ ਨੇ 3 ਮਰਤਬਾ ਕਿਹਾ ਕਿ ਮੈਨੂੰ ਲੈ ਲੈ, ਮੈਂ ਤੇਰੀ ਹਾਂ। ਬੋਲ ਕੇ ਦੌਲਤ ਨੇ ਕਿਹਾ ਕਿ ਮੈਨੂੰ ਲੈ ਲੈ, ਮੈਂ ਤੇਰੀ ਹਾਂ। ਉਹ ਦੌਲਤ ਕਿਹੜੀ ਸ਼ਕਲ ਜਾਂਦੀ ਹੈ? ਉਹ ਪਹਿਲਾਂ ਤੇ ਹੁੰਦੀ ਹੈ ਸਰ, ਬਜ਼ੁਰਗ ਜ਼ਈਫ ਆਦਮੀ ਹੁੰਦੇ ਨੇ, ਘਰਹੰਦੇ ਹੁੰਦੇ ਨੇ, ਇੱਕ ਨੁੱਕਰ ਤੇ ਬਹਿ ਕੇ ਉਹ ਕਹਿੰਦੇ ਨੇ, ਜਦੋਂ ਉਹਨਾਂ ਨੇ ਵੇਖ ਲਿਆ ਨਾ ਉਹਨਾਂ ਨੂੰ, ਤੇ ਉਹਨੇ ਕਿਹਾ ਕਿ ਮੈਂ ਤੇਰੀ ਹਾਂ, ਤੂੰ ਮੈਨੂੰ ਲੈ ਲੈ, ਮੈਂ ਠੀਕ ਨਹੀਂ ਰਹਿੰਦੀ। ਉਹ ਦੌਲਤ ਬਜ਼ੁਰਗ ਆਦਮੀ ਦਾ ਰੂਪ ਇਖਤਿਆਰ ਕਰਕੇ ਆਉਂਦੀ ਹੈ। ਜੀ। ਔਰ ਉਹਨਾਂ ਨੂੰ ਕਹਿੰਦੀ ਹੈ ਤੁਹਾਡੇ ਚਾਚੇ ਸਹੁਰੇ ਨੂੰ ਵੀ ਮੈਨੂੰ ਲੈ ਲੈ, ਮੈਂ ਤੇਰੀ ਮੇਰੇ ਹਾਂ। ਸਹੁਰੇ ਨੂੰ ਕਹਿੰਦੇ, ਤੁਹਾਡੇ ਸਹੁਰੇ ਨੂੰ ਕਹਿੰਦੀ ਹੈ। ਉਸ ਘਰ ਦੇ ਵਿੱਚ ਜਿਹਦੇ ਵਿੱਚ ਹੁਣ ਚਾਚਾ ਸਹੁਰਾ ਰਹਿ ਰਿਹਾ। ਠੀਕ ਹੈ। ਠੀਕ ਹੈ। ਤੇ ਇਹ ਖਾਬ ਤਾਂ ਵਾਕਈ ਜਾਂ ਰੀਜਨਲ ਜਿਹਨੂੰ ਜਾਗ ਹੁੰਦੇ ਨੇ? ਹਕੀਕਤ ਹੈ। ਹਕੀਕਤ ਕੋਈ ਖਾਬ ਨਹੀਂ, ਓਰੀਜਨਲ ਨਜ਼ਰ ਆਉਂਦੇ ਬੇਦਾਰੀ ਦੇ ਵਿੱਚ ਜਾਗ ਨਹੀਂ, ਉੱਠ ਕੇ ਬੇਦਾਰੀ ਵਿੱਚ ਵੀ ਨਹੀਂ, ਉੱਠ ਕੇ ਮਸਲੇ ਕਿ ਜਾਣ ਲੱਗਦੇ ਨੇ ਦਰਵਾਜ਼ੇ ਵਿੱਚ, ਇੱਕ ਸ਼ਾਇ ਇੱਕ ਨੁੱਕਰ ਦੇ ਵਿੱਚ ਰੋਸ਼ਨ ਹੋ ਰਹੀ ਹੈ ਤੇ ਨਜ਼ਰ ਪਈ ਜਾਂਦੀ ਹੈ, ਤੇ ਵੇਖ ਖੌਫਜ਼ਦਾ ਹੋ ਜਾਂਦੇ ਨੇ। ਅੱਗੋਂ ਫਿਰ ਦੌਲਤ ਬੋਲੀਏ, ਬਾਬੇ ਹਰੀ ਬਜ਼ੁਰਗ ਬਾਬੇ ਕਿ ਪੁੱਤਰ ਮੈਂ ਤੇਰੀ ਹਾਂ, ਤੂੰ ਮੈਨੂੰ ਲੈ ਲੈ। ਉਹ ਜਦੋਂ ਖੌਫਜ਼ਦਾ ਹੋ ਜਾਂਦੇ ਨੇ ਜਾਂ ਡਰ ਪੈਂਦੇ ਨੇ, ਆਵਾਜ਼ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਉਹ ਸੱਪ ਦਾ ਰੂਪ ਇਖਤਿਆਰ ਕਰ ਲੈਂਦੇ ਨੇ। ਤੇ ਇੱਕ ਪੌੜੀਆਂ ਨੇ, ਉਹਦੇ ਵਿੱਚ ਇੱਕ ਛੋਟਾ ਜਿਹਾ ਹਾਲਾ ਟਾਈਪ ਲਾ ਲਓ, ਉਹਦੇ ਵਿੱਚ ਜਾਂਦੇ ਨੇ ਤੇ ਗਾਇਬ ਹੋ ਜਾਂਦੇ ਨੇ। ਸਾਡੇ ਚਾਚੇ ਨੇ ਵੀ ਬਕਾਇਦਾ ਕਾਫੀ ਮਰਤਬਾ ਮੌਲਵੀਆਂ ਨੂੰ ਬੁਲਾ ਕੇ ਤੇ ਪੜ੍ਹਾਈ ਕਰਾ ਕੇ ਦੌਲਤ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਦੌਲਤ ਹੈ ਹੀ ਇੰਨੀ ਜ਼ਿਆਦਾ ਹੈ ਕਿ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ। ਕਿਸੇ ਦੇ ਵੱਸ ਦਾ ਰੋਗ ਹੀ ਨਹੀਂ ਹੈ। ਤੇ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਇੱਕ ਮਰਤਬਾ ਹੋਰ, ਜਦੋਂ ਮੌਲਵੀਆਂ ਨੂੰ ਉਹਨਾਂ ਨੇ ਬੁਲਾ ਕੇ ਕਰਾ ਲਿਆ ਪੜ੍ਹਾਈ, ਉਹਨਾਂ ਦੇ ਵੱਸ ਆਈ। ਤੇ ਉਸ ਤੋਂ ਬਾਅਦ ਵੀ ਮੇਰੇ ਸਹੁਰੇ ਨੂੰ ਉਹਨੇ ਕਿਹਾ ਕਿ ਤੇਰੇ ਹੱਥ ਦੇ ਵਿੱਚ ਸਾਡੇ ਨਕਸ਼ੇ ਦੀ ਇੱਕ ਲਕੀਰ ਹੈ, ਦੌਲਤ ਤੇਰੀ ਹੈ, ਜਦੋਂ ਵੀ ਤੂੰ ਮੁਖਲਿਸ ਹੋ ਜਾਵੇਂ, ਤੇਰੇ ਨਾਲ ਦੇ ਭਰਾ ਮੁਖਲਿਸ ਹੋ ਜਾਣ, ਅਸੀਂ ਦੂਸਰੇ ਯਾਨੀ ਕਿ ਤਹਿ ਤੇ ਆ ਜਾਵਾਂਗੇ। ਅੱਛਾ। ਨਿਕਲ ਆਵਾਂਗੇ, ਅਸੀਂ ਉनको ਪੜ੍ਹਾਈ ਦੀ ਵੀ ਇੰਨੀ ਖਾਸ ਲੋੜ ਨਹੀਂ ਰਹਿਣੀ, ਅਸੀਂ ਥੋੜੀ ਜਿਹੀ ਖੁਦਾਈ ਕਰੋ ਤੇ ਮੈਨੂੰ ਲੈ ਲਓ। ਯਾਨੀ ਕਿ ਤੁਹਾਡੇ ਬਕੌਲ ਉੱਥੇ ਦੌਲਤ ਦੀਆਂ ਦੇਗਾਂ ਨੇ ਘੜਤਲ ਪਿੰਡ ਦੇ ਵਿੱਚ। ਲਓ ਜੀ, ਘੜਤਲ ਪਿੰਡ ਦੇ ਵਿੱਚ ਜਿਵੇਂ ਦੱਸਿਆ ਮੋਹਤਰਮ ਭਾਈ ਸ਼ਹਿਬਾਜ਼ ਸਾਹਿਬ ਨੇ ਕਿ ਦੌਲਤ ਦੀਆਂ ਦੇਗਾਂ ਨੇ, ਲੇਕਿਨ ਉਹ ਸਾਰਿਆਂ ਨੂੰ ਨਜ਼ਰ ਨਹੀਂ ਆਉਂਦੀਆਂ ਹੋਣਗੀਆਂ। ਕਿਹਨੂੰ ਨਜ਼ਰ ਆਉਂਦੀਆਂ ਨੇ ਜਿਹੜੀਆਂ ਦੌਲਤ ਵਾਲੀਆਂ ਦੇਗਾਂ ਨੇ ਘੜਤਲ ਪਿੰਡ ਦੇ ਵਿੱਚ ਨੇ, ਕਿਹਨੂੰ ਨਜ਼ਰ ਆਉਂਦੀਆਂ ਨੇ? ਸਰ ਉਹ 2 ਬੰਦਿਆਂ ਨੂੰ ਨਜ਼ਰ ਆਉਂਦੀਆਂ ਨੇ। ਕਿਹਨੂੰ? ਇੱਕ ਜਿਹੜਾ ਉੱਥੇ ਗੰਦਗੀ ਫੈਲਾਵੇ, ਉਹਨੂੰ ਵੀ ਨਜ਼ਰ ਆਈ ਜਾਂਦੇ ਨੇ, ਉਹ ਤਕਲੀਫ ਦਿੰਦੇ, ਉਹਨਾਂ ਨੂੰ ਤਕਲੀਫ ਹੁੰਦੀ ਹੈ ਫਿਰ। ਠੀਕ ਹੈ। ਕਿਉਂਕਿ ਬਜ਼ੁਰਗ ਜਿਹੜੇ ਹੁੰਦੇ ਨੇ ਉਹਨਾਂ ਨੂੰ ਗੰਦਗੀ ਪਸੰਦ ਨਹੀਂ ਹੁੰਦੀ, ਉਹਨਾਂ ਨੂੰ ਵੀ ਨਜ਼ਰ ਆਈ ਜਾਂਦੇ, ਵਾਜ਼ੇ ਨਜ਼ਰ ਆਉਂਦੇ ਕਿ ਇੱਥੇ ਗੰਦਗੀ ਨਾ ਕਰਿਆ ਕਰੋ, ਜਾਂ ਨੁਕਸਾਨ ਦੀ ਸੂਰਤ ਦੇ ਵਿੱਚ ਆਈ ਨੇ, ਉਹਨਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ। ਠੀਕ ਹੈ। ਦੂਸਰੇ ਉਸ ਬੰਦੇ ਨੂੰ ਸਰ ਨਜ਼ਰ ਆਉਂਦੀ ਹੈ ਨਾ ਜਿਹਦੇ ਮੁਕੱਦਰਾਂ ਵਿੱਚ। ਠੀਕ ਹੈ ਜੀ। ਔਰ ਜ਼ਾਹਿਰ ਕਰ ਮੌਲਵੀਆਂ ਨੂੰ ਤੇ ਉਹਨਾਂ ਕੋਲ ਤੇ ਇਲਮ ਹੁੰਦਾ ਹੈ, ਜਿਹੜੇ ਕੱਢਦੇ ਨੇ, ਆ ਕੰਮ ਕਰਦੇ ਨੇ ਕਿ ਦੌਲਤ ਵਗੈਰਾ ਕੱਢਣ ਦਾ, ਉਹਨਾਂ ਨੂੰ ਵੀ ਜ਼ਾਹਿਰ ਕਰ ਨਜ਼ਰ ਆਉਂਦੀਆਂ ਨੇ, ਤੇ ਪੜ੍ਹਾਈ ਦਾਇਰਾ ਲਾ ਕੇ ਤੇ ਪੜ੍ਹਾਈ ਕਰਨਾ ਸ਼ੁਰੂ ਕਰ ਦਿੰਦੇ ਨੇ। ਅਗਰ ਹੋਵੇ ਥੋੜੀ ਬਹੁਤ, 1-2 ਦੇਗ ਹੋਵੇ ਜਾਂ ਕੋਈ 10-15 ਕਿਲੋ ਦੀ ਦੇਗ ਹੋਵੇ, ਉਹ ਤੇ ਸਰ ਉਹ ਕਾਲੇ ਇਲਮ ਦੀ ਪੜ੍ਹਾਈ ਤੋਂ ਕੱਢ ਲੈਂਦੇ ਨੇ। ਅਗਰ ਹੋਵੇ ਦੌਲਤ ਜ਼ਿਆਦਾ, ਜਾਂ ਜਿਹੜੀ ਹੈ ਨਾ
ਇੱਕ ਹੀ ਬੰਦੇ ਦੀ ਕਿਸਮਤ ਦੇ ਵਿੱਚ ਹੋਵੇ ਉਹ ਫਿਰ ਉਹਨਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ, ਉਹਨਾਂ ਦੀ ਪੜ੍ਹਾਈ ਤੋਂ ਜ਼ਿਆਦਾ ਮਿਹਨਤ ਜ਼ਿਆਦਾ ਉਹਦੇ ਵਾਸਤੇ ਚਾਹੀਦੀ ਹੁੰਦੀ। ਅੱਛਾ, ਕਦੀ ਉਥੋਂ ਦੇਗ ਦੌਲਤ ਵਾਲੀ ਕਿਸੇ ਕੱਢੀ ਵੀ ਹੈ? ਜੀ ਸਰ, ਕਰਤਲ ਦੇ ਵਿੱਚ ਵਾਕਿਆ ਮੈਂ ਖੁਦ ਦੇਖਿਆ ਤਾਂ ਨਹੀਂ, ਠੀਕ ਹੈ, ਕਿਉਂਕਿ ਸਾਡੇ ਫੈਮਿਲੀ ਮੈਂਬਰ ਹੀ ਦੱਸਦੇ ਨੇ ਕਿ ਜਿਹੜੀ ਦੀਵਾਰਾਂ ਨੇ ਨਾ, ਇੱਕ ਬੰਦੇ ਨੂੰ ਤਕਰੀਬਨ 5 ਕਿਲੋ ਦੀ ਇੱਟ ਸੋਨੇ ਦੀ ਲੱਭੀ ਹੈ ਦੀਵਾਰ ਦੇ ਵਿੱਚੋਂ ਉਹਦੇ। ਹਾਂਜੀ, ਗਲੀ ਦੇ ਵਿੱਚੋਂ ਕੋਈ ਘਰ ਦੇ ਵਿੱਚੋਂ ਇਹਨੇ ਜਿਵੇਂ ਜਾ ਰਿਹਾ ਤੇ ਬੱਚੇ ਖੇਡ ਰਹੇ ਨੇ, ਉਹਨਾਂ ਨੇ ਕੋਈ ਤੋੜ ਫੋੜ ਕੋਈ ਪੈਪ ਸ਼ੈਪ ਕੱਢਣਾ ਸੀ ਉੱਥੋਂ ਹੈ ਤੇ ਉਹ ਕਰ ਰਹੇ ਨੇ, ਤੇ ਉੱਥੋਂ ਜਿਹੜਾ ਨਾ ਇੱਟ ਟੁੱਟੀ ਨਹੀਂ ਉਹਨਾਂ ਕੋਲ। ਉਹਨੇ ਕਿਹਾ ਕੀ ਸ਼ਾਇਦ ਉਹਨੇ ਪਹਿਲਾਂ ਗੌਰ ਨਹੀਂ ਕੀਤਾ, ਸ਼ਾਮ ਦਾ ਟਾਈਮ ਹੋ ਰਿਹਾ ਸੀ, ਜਿਵੇਂ ਕਿ ਤਜਰਬੇਕਾਰ ਬੰਦੇ ਹੁੰਦੇ ਨੇ ਜੀ ਜੀ ਜੀ, ਉਹ ਤੋਂ ਗੁਜ਼ਰ ਕੇ ਜਾ ਰਹੇ, ਉਹਨੇ ਕਿਹਾ ਤੇ ਇੱਟ ਉਹਨੇ ਕੀ ਉਹਨੂੰ ਤੇ ਨਹੀਂ ਦੱਸਿਆ ਗਿਆ ਸੋਨਾ ਆਪੀ ਉਹਨੇ ਜਨਾਬੀ ਅਲੀ ਰਾਤੋਂ ਰਾਤ ਕੱਢ ਕੇ ਲੈ ਗਿਆ ਤੇ ਉਹਨੂੰ ਪਤਾ ਲੱਗ ਗਿਆ, ਉਹਨਾਂ ਨੂੰ ਕਿਸੇ ਨੇ ਵੇਖ ਲਿਆ ਆਂਦੇ ਜਾਂਦੇ ਜਾਂ ਕੱਢਦੇ ਬੀਬੀ ਨੇ, ਉਹਨੇ ਫਿਰ ਜ਼ਾਹਿਰ ਕਰ ਬੀਬੀ ਦੇ ਢਾਏ ਕੋਈ ਗੱਲ ਚੜ ਜਾਵੇ ਫਿਰ ਛੁਪੀ ਤੇ ਨਹੀਂ ਰਹਿੰਦੀ। ਨਹੀਂ, ਫਿਰ ਉਹ ਇੱਟ ਦਾ ਤੇ ਮਤਲਬ ਨਾ ਬੱਜਰ ਬਣਾ ਛੱਡਿਆ। ਅੱਛਾ, ਉਹ ਜਿਹੜੀ ਗੱਲ ਮੈਂ ਇੱਕ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਨਾ, ਤੁਸੀਂ ਅੱਗੇ ਇੱਕ ਗੱਲ ਪੇ ਸੁਣਾਉਂਦੇ ਸੋ ਸਾਰਾ ਨੂੰ ਕਿ ਉਹ ਕੋਈ ਸੱਪ ਨਾਲਾ ਡੱਕ ਕੇ ਬਹਿ ਰਿਹਾ ਸੀ ਤੇ ਪਾਣੀ ਪਿੰਡ ਨੂੰ ਚੜ ਗਿਆ, ਉਹ ਜਰਾ ਚਾੜਿਓ ਮਤਲਬ ਸੁਣਾਇਓ ਸਾਂ ਜਰਾ। ਉਹ ਨਾ ਇੱਕ ਦਫਾ ਜਿਹੜਾ ਮੇਰਾ ਚਾਚਾ ਜਿਹੜਾ ਸੋਹਰਾ ਹੈ ਨਾ, ਉਹ ਵਾਈ ਦਾ ਹੀ ਕੰਮ ਕਰਦਾ ਹੈ ਨਾ, ਠੀਕ ਹੈ, ਕੱਦੂ ਵਗੈਰਾ ਕਰਨੇ, ਮੂੰਜੀਆਂ ਦੇ ਵਿੱਚ ਕੱਦੂਆਂ ਦਾ ਕੰਮ ਹੈ, ਠੀਕ ਹੈ। ਤੇ ਆਏ ਦਿਨ ਸੀ ਤਕਰੀਬਨ, ਤੇ ਸੱਪ ਨਾ ਸੁਬਾਹ ਫਸਟ ਟਾਈਮ ਪਾਣੀ ਡੱਕ ਕੇ ਬਹਿ ਰਿਹਾ, ਬਾਰਿਸ਼ ਵੀ ਹੋਈ ਸੀ 2 ਦਿਨ ਪਹਿਲਾਂ, ਠੀਕ ਹੈ, ਤੇ ਬਾਰਿਸ਼ਾਂ ਦਾ ਪਾਣੀ ਲੰਘ ਕੇ ਜਾ ਰਿਹਾ ਸੀ, ਕਿਉਂਕਿ ਲੋਕ ਜਿਹੜਾ ਪਾਣੀ ਪੈੜੀ ਵਿੱਚ ਜ਼ਿਆਦਾ ਹੋ ਗਿਆ ਸੀ ਉਹ ਨਾਲੇ ਵਿੱਚ ਹੀ ਕੱਢਦੇ ਨੇ, ਜੇ ਫਿਰ ਲੰਘ ਕੇ ਜਾਂਦਾ ਅੱਗੇ ਕਿਤੇ ਜਿਹੜਾ ਨਾ ਜੀ ਜੀ, ਤੇ ਉਹ ਸੱਪ ਨਾਲ ਰਾਹ ਡੱਕ ਕੇ ਬਹਿ ਰਿਹਾ ਪਾਣੀ ਦਾ, ਠੀਕ ਹੈ, ਪਾਣੀ ਦਾ ਖਾਲਾ ਸੀ ਉਹ ਜਾਂ ਜਿੱਥੇ ਵਿੱਚ ਬੈਠਾ ਜਾਂ ਸੁਬਾਹ ਸੀ ਕੀ? ਨਹੀਂ, ਖਾਲ ਸੀ ਬੜਾ ਵੱਡਾ, ਬੜਾ ਵੱਡਾ ਖਾਲ, ਸਾਰੀ ਜ਼ਮੀਨਾਂ ਨੂੰ ਜਿਹੜਾ ਨਾ ਸੁਬਾਹ ਟਾਈਪ ਨਾ, ਠੀਕ ਹੈ। ਤੇ ਪਾਣੀ ਚੜਦਾ ਸਰ ਦਿਨ ਵੀ ਚੜ ਆਇਆ, ਠੀਕ ਹੈ। ਉਹ ਜਿਸ ਟਾਈਮ ਉਹਦਾ ਗੁਜ਼ਰ ਹੋਣਾ ਸੀ ਨਾ, ਉਸ ਟਾਈਮ ਪਾਣੀ ਬਾਹਰ ਆ ਗਿਆ ਸੀ, ਪੈਲੀਆਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਸੀ, ਡੱਕਾ ਲੱਗ ਗਿਆ ਤੇ ਪਾਣੀ ਬਾਹਰ ਖਿਲਰਨਾ ਸ਼ੁਰੂ ਹੋ ਗਿਆ। ਜੀ, ਠੀਕ ਹੈ। ਲੋਕਾਂ ਨੇ ਕਿਹਾ ਯਾਰ ਆ ਤੇ ਕੰਮ ਖਰਾਬ ਹੈ, ਪਾਣੀ ਕਿਵੇਂ ਜਾ ਰਿਹਾ? ਜਿਹੜੇ ਪਿਛਲੇ ਬੰਦੇ ਸੀ ਉਹਨਾਂ ਨੂੰ ਵੀ ਜ਼ਾਹਿਰ ਗੱਲ ਕਿ ਲਾਬੇ ਛਾਬੇ ਉਸ ਟਾਈਮ ਪੈਲੀਆਂ ਦੇ ਵਿੱਚ ਹੁੰਦੇ ਨੇ, ਉਹਨੇ ਕਿਹਾ ਪਾਣੀ ਕਿਉਂ ਜਾ ਰਿਹਾ ਵਾ? ਮੇਰੇ ਚਾਚੇ ਸਹੁਰੇ ਨੇ ਵੇਖਿਆ ਤੇ ਉਹ ਤੇ ਸੱਪ, ਉਹਨੇ ਜਾ ਕੇ ਪਿੰਡ ਰੋਲਾ ਛੋਲਾ ਪਾਇਆ, ਦੱਸਿਆ ਉਹਨਾਂ ਨੂੰ ਕਿ ਜਨਾਬੀ ਅਲੀ ਇੰਜ ਪਾਣੀ ਆਈ ਜਾ ਰਿਹਾ, ਅੱਗੇ ਸੱਪ ਬੈਠਾ ਹੈ। ਅੱਛਾ, ਜਿੰਨੇ ਡੱਕਾ ਲਾਇਆ ਤੇ ਆਬਰ ਲੱਗ ਗਈ, ਆਬਰ ਵੀ ਕੁਛ ਸੱਪ ਹੀ ਬੜਾ ਵੱਡਾ ਹੈ, ਸੱਪ ਬੜਾ ਵੱਡਾ ਨਾ, ਡੱਕ ਛੜੀ ਉਹਨੇ ਹਰ ਸ਼ੈ ਜਾਮਦ ਕਰ ਰਿਹਾ। ਅੱਛਾ, ਤੇ ਪੈਲੀਆਂ ਦੇ ਵਿੱਚ ਪਿੰਡ ਦੇ ਲਾਗੇ ਪਾਣੀ ਆ ਗਿਆ, ਠੀਕ ਹੈ। ਸਾਡੇ ਇੱਥੋਂ ਦੇ ਇਹਨਾਂ ਦੇ ਕਰਤਲ ਪਿੰਡ ਦੇ ਵੱਡੇ ਮੌਲਵੀ ਸਾਹਿਬ ਨੇ, ਉਹ ਗਏ ਉੱਥੇ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਬਈ ਅੱਲਾ ਦਾ ਨੇਕ ਬੰਦਾ ਹੈ ਤੇ ਇੱਥੋਂ ਚਲਾ ਜਾਏ, ਸੱਪ ਨੂੰ ਮੁਖਾਤਬ ਕੀਤਾ, ਸੱਪ ਨੂੰ ਕਿ ਅਗਰ ਕੋਈ ਵੈਸੇ ਤਾਂ ਸੱਪ ਹੈ ਫਿਰ ਵੀ ਤੇਰੀ ਮਿਹਰਬਾਨੀ ਚਲਾ ਜਾਏ, ਲੋਕਾਂ ਦਾ ਨੁਕਸਾਨ ਹੋਏਗਾ, ਠੀਕ ਹੈ। ਉਹਨੇ 1 ਸੈਕਿੰਡ ਨਹੀਂ ਲੱਗਿਆ, ਉਸਨੇ ਸੱਪ ਨੇ ਰਾਹ ਛੱਡ ਦਿੱਤਾ, ਪਾਣੀ ਗਿਆ ਠਾਡਾ ਮਾਰਦਾ ਤੇ ਸੱਪ ਵੀ ਥੋੜੀ ਦੂਰ ਤੱਕ ਜਾਂਦਾ ਨਜ਼ਰ ਆਇਆ, ਫਿਰ ਸਾਹਮਣੇ ਮਿਲ ਗਿਆ। ਤੁਹਾਡਾ ਕੀ ਜ਼ਿਹਨ ਆਉਂਦਾ ਉਹ ਸੱਪ ਕੋਈ ਅਜ਼ਦਹਾ ਨਾਗ ਹੈ ਜਾਂ ਕੋਈ ਕੀ ਛੈ? ਉਹ ਸਰ ਜੀ ਸੱਪ ਤੇ ਇੰਨਾ ਵੱਡਾ ਹੋ ਨਹੀਂ ਸਕਦਾ, ਕਿਉਂਕਿ ਹੁਣ ਵਾਈ ਬੜੀ ਜ਼ਿਆਦਾ ਹੋ ਗਈ ਹੈ, ਉਹਨਾਂ ਨੂੰ ਰਾਹ ਜਗ੍ਹਾ ਹੀ ਨਹੀਂ ਰਹੀ ਰਹਿਣ ਦੀ, ਕਿਉਂਕਿ ਲੋਕੀ ਬੰਨੇ ਨਹੀਂ ਛੱਡਦੇ, ਬੰਨਿਆਂ ਵਿੱਚ ਸੱਪ ਹੋ ਗਏ, ਕਿੱਕਰ ਜਿਹੜੇ ਡੇਰੇ ਸ਼ੇਰੇ ਹੋ ਗਏ ਇਹਨਾਂ ਵਿੱਚੋਂ, ਹੁਣ ਤੇ ਆਬਾਦੀ ਹੋ ਗਈ, ਰੁਝਾਨ ਹੋ ਗਿਆ, ਹਰ ਸ਼ਹਿਰ ਦਾ ਜ਼ਿਆਦਾ ਸੱਪ ਦੀ ਜਗ੍ਹਾ ਨਹੀਂ ਰਹੀ। ਉਹ ਕੀ ਸ਼ਹਿਰ ਹੋਣੀ? ਉਹ ਸਰ ਜੀ ਕੋਈ ਬਜ਼ੁਰਗ ਬੰਦੇ ਨੇ ਜਿਹੜੇ ਸੁਬਾਹ ਟਾਈਮ ਹੀ ਸਿਰਫ ਫਿਰਦੇ ਨੇ, ਜਾਂ ਅਕਸਰ ਜੁਮੇਰਾਤ ਨੂੰ। ਅੱਛਾ ਅੱਛਾ ਜੀ, ਠੀਕ, ਕਿਉਂਕਿ ਦੀਵੇ ਬਲਦੇ ਨੇ ਉੱਥੇ, ਕਬਰਾਂ ਨੇ, ਪੈਲੀਆਂ ਦੇ ਵਿੱਚ ਵੀ ਕਬਰਾਂ ਹੈ ਨੇ, ਉੱਥੇ ਦੀਵੇ ਬਲਦੇ ਨੇ, ਠੀਕ ਹੈ ਜੀ। ਉਹ ਕੋਈ ਬਜ਼ੁਰਗ ਹੀ ਨੇ, ਸੱਪ ਤੇ ਇੰਨਾ ਵੱਡਾ ਹੋ ਨਹੀਂ ਸਕਦਾ, ਨਾਲੇ ਸੱਪ ਤੇ ਅਗਰ ਹੋਵੇ ਤੇ ਹਰ ਬੰਦੇ ਨੂੰ ਹਰ ਰੋਜ਼ ਹੀ ਨਜ਼ਰ ਆਵੇ ਫਿਰਦਾ ਟੁਰਦਾ, ਉਹ ਕਦੀ ਹਾਜ਼ਰ ਨਾਜ਼ਰ ਕਿਸੇ ਬੰਦੇ ਨੂੰ ਨਜ਼ਰ ਆਉਂਦਾ ਜਿਹੜਾ ਉਸ ਟਾਈਮ ਤੇ ਪਹੁੰਚ ਸਕਦਾ ਹੈ, ਜਾਂ ਕੋਈ ਬਸ ਇੱਕ ਸ਼ੋ ਆਪ ਹੋਣਾ ਹੈ, ਜਾਂ ਲੋਕਾਂ ਨੂੰ ਪਤਾ ਲੱਗਣਾ ਕਿ ਭਈ ਤੇ ਬਜ਼ੁਰਗ ਵੀ ਰਹਿੰਦੇ ਨੇ, ਠੀਕ ਹੈ। ਤੇ ਜ਼ਰਾ ਇhtiyat ਨਾਲ ਆਇਆ ਜਾਇਆ ਕਰੋ, ਕਿਸੇ ਨੂੰ ਤੰਗ ਨਾ ਕਰਿਆ ਕਰੋ, ਇਸ ਜਗ੍ਹਾ ਤੇ ਗੰਦਗੀ ਨਾ ਫੈਲਾਇਆ ਕਰੋ। ਮਜ਼ੀਦ ਜਿਹੜੀਆਂ ਗੱਲਾਂ ਨੇ ਤੁਹਾਡੇ ਕੋਲੋਂ ਅਸੀਂ ਪੁੱਛਾਂਦੇ, ਲਓ ਜੀ ਅੱਜ ਸਾਡੇ ਨਾਲ ਭਾਈ ਸ਼ਹਿਬਾਜ਼ ਸਾਹਿਬ ਸਨ, ਉਹ ਸੁਣਾਉਂਦੇ ਸਨ ਵੀ ਗੱਲ ਪਿੰਡ ਘੜਤਲ ਦੀ, ਤੇ ਉੱਥੇ ਦੇ ਉਹ ਸੱਪ ਨਾਗ ਵਾਲਾ ਵਾਕਿਆ ਅਸਦੇ ਹਾਲਾ ਇਹਨਾਂ ਸੁਣਾਇਆ ਵੇ। ਉੱਥੇ ਆਂਦੇ ਨੇ ਦੌਲਤ ਬੜੀ ਏ, ਦੇਗਾਂ ਨੇ ਦੌਲਤ ਦੀਆਂ,
ਘੜਤਲ ਦੇ ਵਿੱਚ। ਸਰ ਜੀ ਇਹ ਜਿਹੜੀਆਂ ਗੱਲਾਂ ਨੇ ਹਾਂਜੀ ਤੁਹਾਡਾ ਇਹਨਾਂ ਦੇ ਬਾਰੇ ਕੀ ਖਿਆਲ ਹੈ? ਮਿਸਾਲ ਦੇ ਤੌਰ ਤੇ ਅਸੀਂ ਨਿੱਕੇ ਨਿੱਕੇ ਦਾ ਤੇ ਅਸੀਂ ਸੁਣਦੇ ਹੁੰਦੇ ਸਾਂ ਜੀਆਂ ਸੁਣਾਣੀ ਕਰਨੀ ਗੱਲ ਵੀ ਸਾਡੇ ਪਿੰਡ ਦਾ ਇੱਕ ਵਡੇਰਾ ਬਾਬਾ, ਇਹ ਵੇਖੋ ਨਾ ਇਹ ਗੱਲ ਅਸਾਂ ਸੁਣੀ, ਇਹਨਾਂ ਦੇ ਆਪਣੀਆਂ ਅੱਖਾਂ ਨਾਲ ਵਾਕਿਆਤ ਵੇਖੇ ਨੇ ਤੇ ਅਸਾਂ ਸੁਣੀ ਇਹ ਗੱਲ। ਪਤਾ ਨਹੀਂ ਇਹਦੇ 'ਚ ਕਿੰਨੀ ਕੁ ਸੱਚਾਈ। ਆਂਦੇ ਨੇ ਸਾਡੇ ਪਿੰਡ ਦਾ ਇੱਕ ਸੀ ਦੁੱਲਾ, ਅਬਦੁੱਲਾ ਉਹਦਾ ਨਾਂ ਸੀ ਤੇ ਲੋਕਾਂ ਨੇ ਉਹਨੂੰ ਦੁੱਲਾ ਦੁੱਲਾ ਪਿਆ ਆਖਣਾ ਗੱਲ। ਆਂਦੇ ਨੇ ਵੀ ਉਹ ਨਾਲ ਦੇ ਪਿੰਡ ਗਿਆ ਸੀ ਵੇਲਣਾ ਠੀਕ ਕਰਾਉਣ ਵਾਸਤੇ। ਅੱਛਾ ਵੇਲਣਾ ਠੀਕ ਕਰਾ ਕੇ ਤੇ ਉਹਨੇ ਆਪਣੇ ਸਿਰ ਤੇ ਰੱਖਿਆ, ਕਮਾਦ ਦੇ ਪੀੜ ਦੇ ਕਮਾਦ ਜੀ ਦੇ ਸਪੀਡ ਦੇ ਵੇਲਣਾ ਉਹਨੇ ਸਿਰ ਤੇ ਰੱਖਿਆ ਸੀ ਤੇ ਠੀਕ ਕਰਵਾ ਕੇ ਲਿਆਉਂਦਾ ਸੀ ਪਿਆ। ਤੇ ਰਾਤ ਦਾ ਕੁਝ ਟਾਈਮ ਹੋ ਗਿਆ ਸੀ ਜਦੋਂ ਆਉਂਦਾ ਸੀ ਪਿਆ ਤੇ ਪਿੱਛੋਂ ਉਹਨੂੰ ਆਵਾਜ਼ ਆਈ, ਉਹ ਸਾਡੇ ਪਿੰਡ ਤੋਂ ਤੇ ਜਿਹੜੇ ਪਿੰਡ ਗਿਆ ਸੀ ਰਾਹ ਦੇ ਵਿੱਚ ਇੱਕ ਆਉਂਦਾ ਮੀਆਂ ਸਾਹਿਬ ਦਰਬਾਰ, ਅੱਜ ਤੇ ਲੋਕ ਦੁੱਧ ਵਿੱਚ ਜਿੱਥੇ ਦੁੱਧ ਵਿਚਾਰਦੇ ਨੇ, ਮਤਲਬ ਕਬਰਾਂ ਸ਼ਬਰਾਂ ਨੂੰ। ਤੇ ਜਦੋਂ ਉਹ ਕੋਲੋਂ ਦੀ ਲੰਘਿਆ ਨਾ ਤੇ ਉਹਨੂੰ ਪਿੱਛੋਂ ਆਵਾਜ਼ ਆਈ ਕਿਸੇ ਬੀਬੀ ਦੀ, ਔਰਤ ਦੀ, ਵੀ ਦੁੱਲਿਆ ਮੈਨੂੰ ਵੀ ਨਾਲ ਲੈ ਜਾਈ। ਇੱਕ ਵਾਰੀ ਉਹਨੇ ਤੇ ਆਵਾਜ਼ ਇਗਨੋਰ ਕਰ ਛੜੀ, ਸੁਣ ਕੇ ਕੰਨਾਂ ਰੇੜੇ ਮਾਰ ਛੜੀ, ਉਹ ਨਹੀਂ ਖਲੋਤਾ, ਟੁਰਦਾ ਆਇਆ। ਫਿਰ ਪਿੱਛੋਂ ਆਈਦਾ ਆਖਣ ਲੱਗੀ ਐਂ ਦੁੱਲਿਆ ਤੈਨੂੰ ਸੁਣਿਆ ਨਹੀਂ ਜਾਂਦਾ ਅੱਛਾ ਵੀ ਮੈਨੂੰ ਨਾਲ ਲੈ ਜਾਈ। ਉਹ ਦੁੱਲੇ ਨੇ ਫੇਰ ਨਾ ਉਹਦੀ ਗੱਲ ਦਾ ਨਾ ਕੋਈ ਐਕਸ਼ਨ ਨਾ ਲਿਆ ਤੇ ਟੁਰਦਾ ਆਇਆ। ਫਿਰ ਪਿੱਛੋਂ ਆਈ ਤੇ ਦੁੱਲੇ ਦੇ ਬਕੌਲ ਲੋਕੀ ਗੱਲ ਸੁਣਾਉਂਦੇ ਨੇ, ਉਹ ਆਂਦਾ ਵੀ ਜਿਵੇਂ ਝਾਂਜਰਾਂ ਦੀ ਛਣ ਛਣ ਹੁੰਦੀ ਹੈ ਨਾ ਆਵਾਜ਼ ਆਉਂਦੀ, ਉਹਦੀ ਕੋਈ ਆਵਾਜ਼ ਨਹੀਂ, ਪਜੇਬਾਂ ਪਾਈਆਂ ਹੁੰਦੀਆਂ ਨੇ ਕਿਸੇ ਬੀਬੀ ਨੇ ਤੇ ਟੁਰਦੀ ਆਉਂਦੀ ਹੈ ਤੇ ਆਵਾਜ਼ ਵੀ ਬੀਬੀ ਦੀ ਸੀ। ਤੇ ਜਦੋਂ ਉਹ ਕੋਲ ਆਈ ਏ ਤੇ ਆਖਣ ਲੱਗੀ ਹਲਾ ਫਿਰ ਚੱਲ ਲੈ ਜਾ ਚੌਲ, ਨਹੀਂ ਤੇ ਜਾ ਕੇ ਆਪ ਵੀ ਖਾਈ ਦੇ ਜਾਣਿਆਂ ਨੂੰ ਵੀ ਖਾਈ। ਉਹ ਦੁੱਲੇ ਨੇ ਉਹ ਜਾ ਉਹ ਕੱਪੜਾ ਜਿਹਾ ਜਿਹਦੇ ਵਿੱਚ ਉਹਨੇ ਚੌਲ ਪਾਏ ਸਨ ਉਹ ਫੜਿਆ ਤੇ ਆਂਦੇ ਨੇ ਲੋਕੀ ਦੱਸਦੇ ਨੇ ਵੀ ਉਹ ਦੁੱਲਾ ਆਖੇ ਕਿ ਉਹਨਾਂ ਚੌਲਾਂ ਦੀ ਮਿੱਠਿਆਂ ਤੇ ਲੂਣਿਆਂ ਚੌਲਾਂ ਦੀ ਖੁਸ਼ਬੂ ਆਵੇ। ਇਹ ਸਿੰਘ ਦਾ ਆਇਆ ਵਿੱਚ ਘਰ ਜਾਵਾਂ ਦਾ ਵੇਲਣਾ ਰੱਖਾਂ ਦਾ ਤੇ ਚੌਲ ਖਾਵਾਂਗਾ ਜਾ ਖਾਵਾਂਗਾ ਸਕੂਨ ਨਾ ਖਾਵਾਂਗਾ। ਉਹ ਜਾਂਦਾ ਵੀ ਲੋਕਾਂ ਦੇ ਨੂੰ ਆਂਦਾ ਵੀ ਮੈਨੂੰ ਸੁੱਝ ਗਈ ਕਿ ਇਹ ਕੰਮ ਠੀਕ ਨਹੀਂ। ਆਂਦੇ ਨੇ ਜਿਹੜੇ ਵੇਲੇ ਘਰ ਆਇਆ ਤੇ ਉਹਨੇ ਵੇਲਣਾ ਥੱਲੇ ਰੱਖਿਆ ਤੇ ਉਹ ਖੋਲਿਆ ਤੇ ਸਾਰਾ ਗੰਦ ਹੈ। ਇਹ ਗੱਲ ਅਸਾਂ ਸੁਣੀ। ਇੰਜ ਦੀਆਂ ਗੱਲਾਂ ਦੇ ਬਾਰੇ ਮਜ਼ੀਦ ਤੁਸੀਂ ਵੀ ਅੱਗੇ ਬੈਠੇ ਸੋ ਜਦੋਂ ਤੇ ਗੱਲ ਪੇ ਕਰਦੇ ਹਾਂ ਗੱਲਾਂ 'ਚ ਗੱਲ, ਉਹ ਤੁਸੀਂ ਕੋਈ ਸੁਣਾਈ ਸੀ ਗੱਲ ਕਿਵੇਂ ਭਲਾ? ਇਹਨਾਂ ਦੇ ਜਿਹੜਾ ਨਾ ਮਸਲਾ ਜਿਹੜਾ ਜਿਸ ਤਰ੍ਹਾਂ ਇਹ ਕਹਿ ਰਹੇ ਸਨ, ਬਲਕਿ ਨੇ ਗੱਲ 'ਚ ਹੀ ਗੱਲ ਨਿਕਲਦੀ ਹੈ ਜੀ ਜੀ ਕਿ ਉਹ ਕਹਿ ਰਹੇ ਨੇ ਕਿ ਬੰਦਿਆਂ ਦਾ ਅਸਲ ਵਿੱਚ ਜੋ ਵੀ ਇਹਦਾ ਲਵਲ ਭਾਵ ਹੈ ਇਹ ਕਿ ਬੰਦਿਆਂ ਦਾ ਦਿਲ ਨਹੀਂ ਸਾਫ਼। ਉਹ ਦੌਲਤ ਜਿਹੜੀ ਹੈ ਇੱਕ ਹੀ ਬੰਦਾ ਹਾਸਲ ਕਰਨਾ ਚਾਹੁੰਦਾ ਹੈ। ਠੀਕ ਹੈ ਲੇਕਿਨ ਉਹ ਹਿੱਸੇ ਜ਼ਿਆਦਾ ਹਨ ਲੋਕਾਂ ਦੇ। ਇਹ ਕਿ ਪਹਿਲਾਂ ਇਹ ਵੀ ਗੱਲ ਸੁਣਾ ਚੁੱਕੇ ਨੇ ਤੁਹਾਡੇ ਆਉਣ ਤੋਂ ਪਹਿਲਾਂ। ਅੱਛਾ ਕਿਉਂਕਿ ਬੜਾ ਦਿਲਚਸਪ ਜਿਹੀ ਗੱਲ ਸੀ, ਮੈਂ ਫਿਰ ਇਹਨਾਂ ਕੋਲ ਸੁਣਦਾ ਰਿਹਾ। ਅੱਛਾ 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 ਤੇ ਵੈਸੇ ਹੀ ਪੁਰਤਰਾ ਦੀਆਂ ਗੱਲਾਂ ਹੁੰਦੀਆਂ ਨਹੀਂ, ਬੰਦੇ ਵੀ ਮਾਸ਼ਾਅੱਲਾ ਵੇਖੋ ਨਾ, ਮਾਸ਼ਾਅੱਲਾ ਠੀਕ ਨੇ। ਕੀ ਬਾਤ। ਉਹ ਸੁਣਾ ਰਿਹਾ ਸਨ, ਉਹ ਕਹਿੰਦੇ ਸਨ ਪਏ ਕਿ ਜਦੋਂ ਇੱਥੇ ਹਿੰਦੂ ਸਿੱਖ ਹੁੰਦੇ ਹਨ ਕਿਉਂਕਿ ਉਹਨਾਂ ਦਾ ਸਿਸਟਮ ਹੈ ਸਾਰਾ। ਜੀ ਜੀ। ਤੇ ਉਹ ਜ਼ਮੀਨ ਨੂੰ ਮਾਨਤ ਦੇ ਜਾਂਦੇ ਹੁੰਦੇ ਸਨ। ਅੱਛਾ ਆਪਣਾ ਕੋਈ ਚੀਜ਼ਾਂ ਦੱਬ ਦੁੱਬ ਕੇ ਨਾ ਜ਼ਮੀਨ ਨੂੰ ਮਾਨਤ ਦੇ ਜਾਂਦੇ ਹੁੰਦੇ ਕਿ ਇੰਨੀ ਦੇਰ ਬਾਅਦ ਇਹਦੀ ਮਾਨਤ ਰੱਖਦੇ ਆ। ਅੱਛਾ ਉਹ ਵੀ ਚਲੋ ਕਿਸੇ ਹੱਦ ਤੱਕ ਗੱਲ ਹੋ ਸਕਦੀ ਹੈ। ਠੀਕ ਹੈ। ਤੇ ਦੂਸਰੇ ਨੰਬਰ ਇਹਨਾਂ ਨੇ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਗੱਲ ਆਈ ਹੈ ਪਸੰਦ ਕਿ ਉਹ ਬੰਦਿਆਂ ਦਾ ਦਿਲ ਹੀ ਨਹੀਂ ਸਾਫ਼। ਬੰਦੇ ਜਿਹੜੇ ਨੇ ਉਹ ਹਰ ਬੰਦਾ ਜਾਂਦਾ ਮੈਂ ਇਹਨੂੰ ਹੱਥ ਕਰਾਂ ਇਕੱਲਾ। ਠੀਕ ਅਗਰ ਸਾਰੇ ਮਿਲ ਕੇ ਕਰੇ ਸ਼ਾਇਦ ਉਹ ਨਿਕਲ ਆਵੇ। ਠੀਕ ਹੈ। ਅਗੋ ਤੀਸਰੀ ਇਹ ਗੱਲ ਹੈ ਲੇਕਿਨ ਉਹ ਹਿੰਦੂਆਂ ਤੇ ਨਹੀਂ ਲੱਗਦੀ ਕੋਈ ਵੀ। ਅੱਛਾ ਉਹ ਸਾਡੇ ਤੇ ਲੱਗਦੀ ਹੈ ਕਿ ਜਿਹੜੇ ਮਾਲ ਦੀ ਜ਼ਕਾਤ ਦੇਈਏ ਨਾ ਉਹ ਮਾਲ ਪਾਕ ਹੁੰਦਾ ਹੈ, ਉਹਨੂੰ ਕੋਈ ਜ਼ੋਰ ਸ਼ੋਰ ਨਹੀਂ ਖੜ ਸਕਦਾ। ਠੀਕ ਹੈ। ਇਹਦੇ ਨਾਲ ਮਿਲਦਾ ਜੁਲਦਾ ਇੱਕ ਵਾਕਿਆ ਹੈ। ਚਾਚਾ ਮਮਤਾ ਜੌੜੀਆਂ ਵਾਲਾ ਤੁਸੀਂ ਬੈਂਕ ਲੋਨ ਵੀ ਆਇਆ, ਸਾਡਾ ਵੀ ਚਾਚਾ ਲੱਗਦਾ ਹੈ। ਜੀ ਜੀ ਜੀ। ਤੇ ਅਬੂਰਾਂ ਦੇ ਭਰਾ ਬਣਿਆ ਪਿਓ ਦਾਦਿਓ ਸਾਡੇ ਉਹ ਯਾਰ ਨੇ। ਜੀ ਜੀ ਮਾਸ਼ਾਅੱਲਾ। ਪੁਰਾਣੇ ਜਿਹੜੇ ਵਾਲਦ ਸਨ ਬਾਬਾ ਜੀ ਸ਼ਰੀਫ ਜਿਹਨਾਂ ਨੂੰ ਬਾਬਾ ਬੱਲਾ ਕਹਿੰਦਾ। ਬਾਬਾ ਬੱਲਾ ਠੀਕ ਹੈ। ਉਹ ਬਾਬੇ ਨੇ ਇੱਕ ਵਾਰੀ ਗੱਲ ਸੁਣਾਈ, ਉਹਨਾਂ ਆਖਿਆ ਕਿ ਯਾਦ ਗੁੱਜਰ ਸੀ। ਅੱਛਾ ਤੇ ਮੈਂ ਨਾ ਉਹਨੂੰ ਗ੍ਰਿਲਾਂ ਬਣਾਉਣ ਵਾਸਤੇ ਲੋਹੇ ਦੀਆਂ ਜਿਹੜੀਆਂ ਹੁੰਦੀਆਂ ਨੇ ਬਾਣੀਆਂ। ਜੀ ਜੀ। ਉਹਦੇ ਮੁੰਡੇ ਕਾਹਦੇ ਵੈਲਡਿੰਗ ਦਾ ਕੰਮ। ਠੀਕ ਹੈ। ਤੇ ਮੈਂ ਨਾ ਉਹਨੂੰ ਸਾਈ ਦਿਆ ਗ੍ਰਿਲਾਂ ਬਣਾਉਣ ਵਾਸਤੇ। ਠੀਕ ਹੈ। ਆਂਦਾ ਮੈਂ ਨਾ ਬਾਵਾ ਦੇਰ ਬਾਅਦ ਨਾ ਗਿਆ ਯਾਦ ਉੱਥੇ ਬੈਠਾ ਮੰਜਾ ਡਾ ਤੇ ਮੁੰਡੇ ਦੇ ਕੰਮ ਸ਼ਾਮ ਪੇ ਕੰਮ ਲੱਗਿਆ। ਤੇ ਮੈਂ ਉਹਨੂੰ ਆਖਿਆ ਮੈਂ ਯਾਰ ਬੜਾ ਚਿਰ ਹੋ ਗਿਆ ਪੈਸੇ ਦੇ ਗ੍ਰਿਲਾਂ ਬਣਾ ਖੜੋ। ਅੱਛਾ ਤੇ ਯਾਦ ਨਾ ਕਿ ਜਾ ਜਿੱਥੇ 1.5 ਲੱਖ ਦੇ ਲਾ ਲੈ ਜਾ ਤੇ ਪੈਸੇ ਵੀ ਕੋਈ ਨਹੀਂ ਗ੍ਰਿਲਾਂ ਵੀ ਕੋਈ ਨਹੀਂ ਦੇਣੀਆਂ। ਅੱਛਾ ਬਾਬੇ ਸ਼ਰੀਫ ਨੂੰ ਆ ਕੇ ਜਿਹਨੂੰ ਬਾਬਾ ਬੱਲਾ ਆਂਦੇ, ਬਾਬਾ ਬੱਲਾ ਤੋਂ ਹਾਂ ਸ਼ਾਇਦ ਵੇਖਿਆ ਕਿ ਨਹੀਂ ਤੇ ਮੈਂ ਬੜਾ ਬਿਰਛ ਜਣਾ ਸੀ ਬਾਬਾ। ਅੱਛਾ ਹਾਂ ਠੀਕ ਹੈ। ਸਾਡੀਆਂ ਬਾਹਾਂ ਨਹੀਂ ਏਡੇ ਏਡੇ ਮੋਟੇ ਜਿਹੜੇ ਮੋਟੀਆਂ ਦੀਆਂ ਉਂਗਲਾਂ ਸਨ ਬਾਬੇ ਦੀਆਂ। ਬੱਲੇ ਬੱਲੇ ਮੈਂ ਵੇਖਿਆ ਏਡਾ ਜਣਾ ਸੀ। ਏਡਾ ਜਣਾ ਵਾਹ ਬਈ ਵਾਹ। ਉਹਨੇ ਆਖਿਆ ਵੀ ਨਾ ਗ੍ਰਿਲਾਂ ਤੇ ਨਾ ਪੈਰ ਜਾ ਜਿੱਥੇ ਟੇਲੇ ਲੱਗਦੇ ਜਾ ਕੇ ਲਾ ਲੈ। ਠੀਕ ਹੈ। ਬਾਬਾ ਸ਼ਰੀਫ ਹੈ ਸਿਆਣਾ ਸੀ। ਅੱਛਾ ਬਾਬਾ ਆ ਗਿਆ। ਅੱਛਾ ਜੇ ਲੱਗਾ ਨਾ ਟੁਰਨ ਥੋੜਾ ਜਿਹਾ ਕੋਈ ਚਾਰ ਪਰ ਆ ਟੁਰਨ ਨੂੰ ਵਾਰ ਮਾਰਨੇ। ਅੱਛਾ
ਉਹਨੇ ਆਖਿਆ ਚੌਰੀ ਸ਼ਰੀਫ ਪਿਛਾਂ ਆ ਜਾ। ਅੱਛਾ। ਉਹ ਆਇਆ ਤੇ ਉਹਨੇ ਬਾਹਰਿਆ, ਉਹਨੇ ਕਿਹਾ ਬਾਈ ਤੈਨੂੰ ਮੈਂ ਗੱਲ ਸੁਣਾ। ਅੱਛਾ। ਉਹਨੇ ਯਾਦ ਦੂਜੇ ਨੇ ਆਖਿਆ ਕਿ ਮੈਂ ਚੋਰ ਸਾਂ, ਠੀਕ ਤੇ ਹੈ। ਮੇਰੇ ਨਾਲ ਨਾ ਹੋਰ ਵੀ 3 ਜਣੇ ਹੈ ਸਨ। ਅੱਛਾ। ਉਹਨਾਂ ਵਿੱਚ ਨਾ ਇੱਕ ਸੀ ਹੱਸੂ, ਚੁਬਾ ਉਹਨੂੰ ਆਂਦੇ ਸਨ। ਠੀਕ ਹੈ। ਉਹਨੂੰ ਚੁਬਾ ਤਾਂ ਆਂਦੇ ਹਨ ਕਿ ਉਹ ਛੱਤ ਨੂੰ ਵੀ ਚੰਬੜ ਜਾਂਦਾ ਹੁੰਦਾ ਸੀ, ਛਤੀਰ ਨੂੰ ਵੀ ਚੰਬੜ ਜਾਂਦਾ ਹੁੰਦਾ ਸੀ। ਠੀਕ ਹੈ। ਨਾਲੇ ਫੋਲ ਛੱਲ ਲੈਂਦਾ, ਛੱਤ ਵੀ ਫੋਲ ਲੈਂਦਾ ਹੁੰਦਾ ਸੀ। ਅੱਛਾ। ਤੇ ਉਹਨੂੰ ਸਾਰਾ ਸਿਸਟਮ ਦਾ ਪਤਾ ਸੀ। ਪੂਰਾ ਕਾਰੀਗਰ ਸੀ। ਉਹ ਯਾਦ ਗੁੱਜਰ ਦੱਸਦਾ ਵਾ ਬਾਬਾ ਸ਼ਰੀਫ ਨੂੰ, ਆਂਦਾ ਅਸੀਂ 4 ਜਣੇ ਸਾਂ। ਅੱਛਾ। ਤੇ ਇੱਕ ਸਾਡੇ ਨਾਲ ਬੀਬੀ ਹੁੰਦੀ ਸੀ, ਉਹ ਦਿਨੇ ਜਾ ਕੇ ਹਿਸਾਬ ਦਾ ਬੁਲਾ ਆਉਂਦੀ ਹੁੰਦੀ ਕਿ ਕਿਹੜੇ ਘਰ ਮਾਲ ਮੰਗਣ ਦੇ ਬਹਾਨੇ ਜਾਂਦੀ ਸੀ। ਸੰਨ ਲਾਣੀ ਰਾਤੀ। ਤੇ ਤਾਂ ਸੂ ਕੱਢ ਆਉਂਦੇ ਕਿ ਅਸਾਂ ਮਤਲਬ ਕਿ ਵੇਖਦੇ ਕਿੱਥੇ ਮਾਲ ਛੜ ਵਾਲੇ ਜੀ ਕਿੰਨੇ ਕੋਲ, ਉਹ ਸਾਨੂੰ ਸੂ ਸਾ ਲੈ ਕੇ ਸਾਨੂੰ ਫਿਰ ਆ ਕੇ ਦੱਸਦੇ ਸੀ। ਠੀਕ ਹੈ। ਅਸੀਂ ਫਿਰ ਰਾਤ ਨੂੰ ਪੜ ਪੈਂਦੇ ਲੁੱਟ ਲਿਆਉਂਦੇ ਸਾਂ। ਠੀਕ ਹੈ। ਉਹ ਆਂਦਾ ਕਿ ਇੱਕ ਵਾਰ ਯਾਤਰਾ ਦਾ ਵਾਕਿਆ ਹੋਇਆ, ਹਾਂ। ਤੇ ਸਾਨੂੰ ਬੀਬੀ ਨੇ ਆ ਕੇ ਦੱਸਿਆ ਕਿ ਫਲਾਣੇ ਥਾਂ ਘਰ ਹੈ। ਅੱਛਾ। ਤੇ ਉੱਥੇ ਨਾ ਆਪਣਾ ਭੜੋਲੇ ਨੇ, ਤੇ ਭੜੋਲੇ ਉੱਤੇ ਟੋਕਰੇ ਪਏ ਨੇ। ਭੜੋਲਿਆਂ ਦੇ ਉੱਤੇ ਟੋਕਰੇ ਪਏ ਨੇ। ਪਤਾ ਪਹਿਲੇ ਜ਼ਮਾਨੇ ਵਿੱਚ ਮਿੱਟੀ ਦੇ ਭੜੋਲੇ ਹੁੰਦੇ ਵੱਡੇ ਵੱਡੇ। ਹਾਂਜੀ ਹਾਂਜੀ ਹਾਂਜੀ। ਤੇ ਟੋਕਰੇ ਪਏ ਨੇ, ਟੋਕਰਿਆਂ ਵਿੱਚ ਜ਼ੇਵਰ ਤੇ ਦੌਲਤ ਰੁਪਈਏ ਬੇਪਾਨ, ਪਤਾ ਸੋਨੇ ਚਾਂਦੀ ਦੇ ਰੁਪਈਏ ਹੁੰਦੇ ਆ। ਜੀ ਜੀ ਜੀ। ਤੇ ਜ਼ੇਵਰ ਦੌਰ ਬੇਭਾਵ ਤੇ ਭਰੇ ਨੇ ਟੋਕਰੇ ਦੇ ਵਿੱਚ। ਠੀਕ ਹੈ ਠੀਕ ਹੈ। ਤੇ ਵੱਡੀ ਜਿਹੜੀ ਸਵਾਦੀ ਗੱਲ ਹੈ ਕਿ ਉਹ ਉੱਥੇ ਨਾ ਅੰਦਰਾਂ ਨੂੰ ਨਾ ਕਮਰਿਆਂ ਨੂੰ ਬੂਹੇ ਸ਼ੂਹੇ ਵੀ ਕੋਈ ਲੱਗੇ, ਖੁੱਲਾ ਹੀ ਕੰਮ। ਅੱਛਾ। ਆਂਦੇ ਅਸਾਂ ਖੇਤ ਬਈ ਮੌਜ ਹੀ ਹੈ। ਬਾਹਰ ਹੀ ਪਏ ਆ, ਰੜੇ ਦੀ ਕੰਮ ਪਏ ਆ ਫਿਰਦੇ। ਆਂਦੇ ਅਸੀਂ ਨਾ 4 ਜਣੇ ਟੁਰ ਕੇ ਰਾਤ ਨੂੰ ਸੰਨ ਲਾਣ ਲਈ। ਸੰਨ ਲਾਣ ਵਾਸਤੇ। ਅੱਛਾ। ਆਂਦੇ ਅਸੀਂ ਜਦੋਂ ਗਏ ਆ ਨਾ ਜੀ। ਆਂਦਾ ਬੰਦਾ ਨੇੜੇ ਹੋਇਆ, ਆਂਦਾ ਡਾਂਗਾ ਸਾਡੇ ਕੋਲ ਚਮਾ ਕੋਲ ਬੜੀਆਂ ਸੋਹਣੀਆਂ ਸੁਥਰੀਆਂ। ਠੀਕ ਹੈ। ਆਂਦਾ ਜਦੋਂ ਅਸੀਂ ਗਏ ਆ ਨਾ ਉੱਥੇ ਯਾਦ ਗੁੱਜਰੇ ਗੱਲ ਸੁਣਾ। ਯਾਦ ਗੁੱਜਰ ਨੇ ਸ਼ਰੀਫ ਬੱਲੇ ਨੂੰ ਗੱਲ ਸੁਣਾਈ। ਸ਼ਰੀਫ ਬੱਲੇ ਨੂੰ ਗੱਲ ਸੁਣਾਈ ਤੇ 4 ਜਣੇ ਉਹਦੇ ਜੋਗੀਦਾਰ ਵੀ ਨਾਲ। ਆਂਦਾ ਜਦੋਂ ਅਸੀਂ ਗਏ ਆ ਨਾ ਉੱਥੇ, ਤੇ ਅਸੀਂ ਜਾ ਕੇ ਤੇ ਉਹ ਵੇਖਿਆ ਤੇ ਕੰਮ ਉਸੇ ਤਰ੍ਹਾਂ ਹੀ। ਠੀਕ ਹੈ, ਜਿਵੇਂ ਜਿਵੇਂ ਉਹ ਦੱਸਿਆ। ਮੈਂ ਆਖਿਆ ਇੱਕ ਬੰਦਾ ਉੱਤੇ ਚੜ੍ਹ, ਮੈਂ ਆਖਿਆ ਲਾ ਆਵੇ ਥੱਲੇ। ਅੱਛਾ। ਆਂਦਾ ਉਹ ਬੰਦਾ ਨਾ ਲਾਵੇ ਕੋਈ ਨਾ, ਥੱਲੇ ਮਾਲ ਕੋ ਨਾ ਆਵੇ। ਅੱਛਾ। ਉਹ ਯਾਰ ਮੈਂ ਕੱਢ ਕੇ ਗਾਲ ਤੇ ਮੈਂ ਉਹਨੂੰ ਆਖਿਆ ਇਹਨੂੰ ਥੱਲੇ ਸੁੱਟ ਤੂੰ, ਹੁੱਜ ਦੇ ਤੂੰ ਡਾਂਗ ਦੇ ਥੱਲੇ ਟੋਕਰਾ ਆਵੇ। ਬਿਲਕੁਲ। ਆਂਦਾ ਉਹ ਡਾਂਗ ਦੀ ਹੁੱਜ ਦਿੱਤੀ ਤਾਂ ਆਂਦਾ ਉਹ ਥੱਲੇ ਟੋਕਰਾ ਆ ਗਿਆ ਤੇ ਰੁਪਈਏ ਸਾਰੇ ਖਿਲਰ ਕੇ, ਦੇਵਰ ਵੀ ਖਿਲਰ ਗਿਆ। ਆਂਦਾ ਜਿਹੜੀ ਸ਼ਿਆ ਨੂੰ ਹੱਥ ਪਾਈ ਜਾਏ, ਰੁਪਈਏ ਨੂੰ ਹੱਥ ਪਾਈ ਦੋ ਵੀ ਕੋਈ ਠੂਆ ਬਣ ਕੇ ਤੁਹਾਨੂੰ ਕੋ ਪਵੇ। ਬੱਲੇ ਬੱਲੇ ਬੱਲੇ। ਜੇ ਅਦਕੇ ਜੇਬ ਨੂੰ ਹੱਥ ਪਾਈ ਉਹ ਵੀ ਸਾਨੂੰ ਸੱਪ ਬਣ ਕੇ ਡੰਗ ਮਾਰਨ ਪਵੇ। ਆਂਦੇ ਅਸਾਂ ਨਾ ਜਦੋਂ ਹੱਫ ਗਏ ਨਾ, ਅਸਾਂ ਕੇ ਪੇਜ ਨਹੀਂ ਜਾਣੇ। ਅੱਛਾ। ਅਸੀਂ ਇੱਥੋਂ ਟੁਰ ਚਲੀਏ। ਅੱਛਾ। ਉੱਤੇ 4 ਬੰਦੇ 4 ਭਰਾ ਵੀ। ਆਂਦਾ ਜਦੋਂ ਅਸੀਂ ਆਉਣ ਲੱਗੇ ਨਾ, ਤੇ ਪਤਾ ਜਦੋਂ ਕੱਚੇ ਕੋਠੇ ਹੁੰਦੇ, ਲੋਕੀ ਕੋਠੇ ਦੇ ਮੰਜੀਆਂ ਡਾਹ ਲੈਂਦੇ ਹੁੰਦੇ ਨੇ ਦੇ ਵਿੱਚ। ਇਵੇਂ ਹੀ ਐਵੇਂ। ਤੇ ਕੋਠੇ ਦੇ ਮੰਜੀਆਂ ਡਾਈਆਂ ਤੇ 4 ਭਰਾ ਸਨ ਜਿਨ੍ਹਾਂ ਦੇ ਘਰ ਦੀ ਗੱਲ ਹੈ। ਅੱਛਾ। ਜਿਨ੍ਹਾਂ ਘਰ ਥਾਂ ਲਾਣਗੇ 4 ਭਰਾ ਤੇ ਕੋਠੇ ਦੇ ਮੰਜੀਆਂ ਡਾਹ ਤੇ ਲੰਮੇ ਪਏ ਸਨ। ਅੱਛਾ। तो सारा तमाशा ना ਵੇਂਦੇ ਸਨ ਪਏ ਵੇਂਦੇ ਕੀ ਸੁਣਦੇ ਹਿਸਾਬ ਕਿਤਾਬ ਹੈ ਸਨ। ਕਿ ਕੀ ਕਰਦੇ ਨੇ ਬੱਚੋਂ। ਅੱਛਾ। ਉਹਨੂੰ ਮਤਲਬ ਤਮਾਸ਼ਾ ਬਣਿਆ ਸੀ ਨਾ। ਜੀ ਗੱਲ। ਤੇ ਉਹ ਆਪਣਾ ਜਦੋਂ ਲੱਗਿਆ ਨਿਕਲਿਆ ਤਾਂ ਬਾਦ ਮਾਰ ਲਈ। ਅੱਛਾ। ਉਹਨਾਂ ਆਖਿਆ ਜਾਣਿਓ ਕਿੱਥੇ ਚੱਲੇ ਹੋ। ਅੱਛਾ। ਤੇ ਇਹ ਹੋ ਗਏ ਫਿਰ ਹੱਕੇ ਪੱਕੇ। ਹਾਂ ਬਈ। ਤੇਰਾ ਚਾਰਾ ਕੀਤਾ ਕੋਈ ਦਲੇਲ ਕਿਤੇ ਨਸੀਏ ਤੇ ਉਹਨਾਂ ਨਾਲ ਹੀ ਆਖਿਆ ਕਿ ਜਦੋਂ ਨਸੇ ਨਾ ਤਾਂ ਨਸਾ ਨਹੀਂ ਪਾਉਣ ਦੇਣਾ, ਤਾਂ ਮੈਂ ਚਾਰਾ ਕਰ ਰਿਹਾ ਤੇ ਚੁੱਪ ਕਰਕੇ ਬੰਦੇ ਦੇ ਪੁੱਤਰਾਂ ਅੰਦਰ ਵਾਪਸ ਆ ਜਾਓ। ਅੱਛਾ। ਤੇ ਛੱਤ ਤੇ ਚੜ੍ਹ। ਅੱਛਾ। ਉਹ ਆ ਗਏ ਵਾਪਸ। ਅੱਛਾ। ਉਹ ਛੱਤ ਤੇ ਚੜ੍ਹ ਕੇ ਉੱਥੇ ਨਾ ਕੋਲ ਉਹਨਾਂ ਬੀਬੀਆਂ ਨੂੰ ਉਠਾਇਆ, ਉਹਨਾਂ ਆਖਿਆ ਉੱਠੋ ਆਪਣੇ ਸਵਾਨੀਆਂ ਨੂੰ ਆਖਿਆ ਕਿ ਇਹਨਾਂ ਨੂੰ ਦਿਓ ਕਿ ਬੰਦੇ ਥੱਕ ਬੜਾ ਗਏ ਨੇ, ਮਿਹਨਤ ਬੜੀ ਇਹਨਾਂ ਕੀਤੀ ਹੈ, ਇਹਨਾਂ ਨੂੰ ਕੋਈ ਚਾਹ ਪਾਣੀ, ਇਹਨਾਂ ਨੂੰ ਕੋਈ ਦੁੱਧ ਸ਼ੁੱਧ ਉਹ ਤੇ ਆਏ ਸੀ ਨਾ ਕੋਈ ਦੁੱਧ ਘਿਓ ਜੀ ਜੀ ਜੀ। ਉਹਨਾਂ ਤੋਂ ਦਿੱਤਾ ਜੋ ਵੀ। ਅੱਛਾ। ਕੋਈ ਟੁੱਕਰ ਪਾਣੀ ਆਇਆ ਕੋਈ ਦੁੱਧ ਸ਼ੁੱਧ ਕੱਢ ਕੇ ਦਿੱਤਾ, ਕੋਈ ਕਾਢ ਕੇ। ਅੱਛਾ। ਉਹ ਦੁੱਧ ਦਿੱਤਾ ਤੇ ਉਹ ਆਪਣਾ ਪੀ ਪੋ ਕੇ ਬੈਠੇ। ਉਹਨਾਂ ਆਖਿਆ ਬਹਿ ਜਾਓ। ਅੱਛਾ। ਉਹਨਾਂ ਆਖਿਆ ਜਿਹੜਾ ਮਾਲ ਹੈ ਨਾ ਹਾਂ ਇਹ ਤੁਸੀਂ ਨਹੀਂ ਖਾ ਸਕਦੇ। ਅੱਛਾ। ਇਹਦੇ ਵਿੱਚੋਂ ਅਸੀਂ ਜ਼ਕਾਤ ਦਿੰਦੇ ਆ ਪੂਰੀ। ਬੱਲੇ 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 ਬੱਲੇ। ਅਸੀਂ ਜ਼ਕਾਤ ਦਿੰਦੇ ਆ ਮਾਲ ਪਾ ਕੇ। ਇਹਨੇ ਕੋਈ ਜੀ ਐਡਾ ਸਾਨੂੰ ਫਿਕਰ ਆ ਤੇ ਬੂਹੇ ਨਾਲ ਲਵਾ ਲੈਂਦੇ। ਅਸਾਂ ਅੰਦਰ ਬੂਹੇ ਨਹੀਂ ਲਵਾਏ ਕੋਈ ਵੀ। ਉਹ ਯਾਦ ਗੁਜ਼ਰ ਆਂਦਾ ਬਾਬਾ ਸ਼੍ਰੀ ਨੂੰ ਆਂਦਾ ਮੈਂ ਤੇ ਭਾਈ ਫਿਰ ਉੱਥੇ ਹੀ ਤੋਬਾ ਕਰ ਲਈ। ਆਂਦਾ ਉਹਨਾਂ ਆਖਿਆ ਕਿ ਕੰਮ ਛੱਡ ਦਿਓ, ਕੰਮ ਚੰਗਾ ਨਹੀਂ। ਉਹਨਾਂ ਬੰਦਿਆਂ ਨੇ ਆਖਿਆ ਆਂਦਾ ਯਾਦ ਗੁਜ਼ਰ ਕੇ ਮੈਂ ਤਾਂ ਉੱਥੇ ਹੀ ਤੋਬਾ ਕਰ ਲੈ। ਵਾਹ ਤੇ ਭਾਈ। ਦੂਜਿਆਂ ਨੇ ਪਤਾ ਫਿਰ ਕਰਦੇ ਰਹੇ ਨੇ ਕੰਮ ਕਰਨੇ। ਉਹਨਾਂ ਕਹਿੰਦਾ ਮੈਂ ਉਹ ਤੋਂ ਬਚ ਕੇ ਛੱਡ ਛੜਿਆ। ਵਾਹ ਭਾਈ। ਉਹਨੇ ਆਖਿਆ ਭਾਈ ਸ਼ਰੀਫ ਗ੍ਰਿਲਾਂ ਦੀ ਗੱਲ ਕੋਨੇ ਕੋਈ ਤੇਰੇ ਗ੍ਰਿਲਾਂ ਵੀ ਖਰੀਆਂ ਤੇ ਪੈਸੇ ਵੀ ਖਰੇ ਨੇ ਤੇ ਫਲਾਣੇ ਦੇ ਗ੍ਰਿਲਾਂ ਬਣ ਜਾਣਗੇ, ਕੰਮ ਦੇ ਵਿੱਚ ਘਾਟਾ ਪਤਾ ਹੋ ਜਾਂਦਾ ਤੇ ਫਲਾਣੇ ਦੇ ਗ੍ਰਿਲਾਂ ਆ ਕੇ ਤੂੰ ਲੈ ਲਈ। ਬੜੀ ਗੱਲ ਹੈ ਭਾਈ, ਬੜੀ ਗੱਲ ਹੈ। ਗੱਲ ਸੁਣਾਉਣ ਦਾ ਤੁਹਾਡਾ ਅੰਦਾਜ਼ ਬੜਾ ਪਿਆਰਾ, ਸਮਝਾਉਣ ਦਾ ਤਰੀਕਾ ਬੜਾ ਸੋਹਣਾ, ਕਿਉਂਕਿ ਪ੍ਰੋਫੈਸਰ ਨੂੰ ਤੇ ਤੁਹਾਡਾ ਜ਼ਾਹਿਰ ਹੈ ਉਹ ਸਾਰਾ ਦਿਨ ਇਹੀ ਕੰਮ ਲੈਕਚਰ ਵਗੈਰਾ ਦੇਣਾ। ਗੱਲ ਜਿਵੇਂ ਤੁਸੀਂ ਸੁਣਾਈ, ਇਸ ਗੱਲ ਦਾ ਖੁਲਾਸਾ ਜੋ ਮੈਂ ਕੱਢਿਆ ਜੀ ਕਿ ਅਗਰ ਮਾਲ ਹੋਵੇ ਤੁਹਾਡਾ ਹਲਾਲ ਦਾ, ਹਲਾਲ ਪਾਕ ਹੋਵੇ, ਜ਼ਕਾਤ ਦਿੱਤੀ ਹੋਵੇ, ਵਿੱਚ ਉਹਦਾ ਜੋ ਹੱਕ ਬਣਦਾ ਹੋਵੇ, ਜਾਂ ਫਸਲ ਚੋਂ ਉਸ਼ਰ ਕੱਢਿਆ ਹੋਵੇ ਵਗੈਰਾ ਵਗੈਰਾ,
ਜਦੋਂ ਮਾਲ ਤੁਹਾਡਾ ਪਾਕ ਹੋ ਗਿਆ ਤੇ ਫਿਰ ਤੁਹਾਨੂੰ ਯਕੀਨ ਹੋ ਜਾਣਾ ਚਾਹੀਦਾ ਕਿ ਇਹ ਮੇਰਾ ਹੈ, ਇਹ ਜਾ ਨਹੀਂ ਸਕਦਾ। ਇਹਦੀ ਫਿਰ ਹਿਫਾਜ਼ਤ ਅੱਲਾ ਹੀ ਪਿਆ ਕਰੇਗਾ। ਇਹਦੀ ਫਿਰ ਜਿੱਦਾਂ ਹੈ ਨਾ, ਜਿਹਨੇ ਦਿੱਤਾ ਹੈ, ਜਿਹਦਾ ਹਿੱਸਾ ਵਿੱਚ ਕੱਢ ਛੜਿਆ, ਤੇ ਫਿਰ ਉਹਦੀ ਹਿਫਾਜ਼ਤ ਉਹ ਕਰੇਗਾ। ਜਦੋਂ ਹੋਵੇ ਹਰਾਮ ਦਾ, ਵਿੱਚ ਹੋਵੇ ਰਲਾ, ਬਿਲਕੁਲ ਠੀਕ। ਯਤੀਮਾਂ ਦਾ, ਮਸਕੀਨਾਂ ਦਾ, ਗਰੀਬਾਂ ਦਾ, ਮਜਬੂਰਾਂ ਦਾ ਹੱਕ ਮਜ਼ਦੂਰਾਂ ਦਾ ਖਾ ਕੇ ਇਕੱਠਾ ਕਰਕੇ ਤੇ ਉਹ ਬਣਾ ਕੇ ਉਹਦੀ ਸੋਹਣੀ ਬੜੀ ਕੋਠੀ ਦੇ ਉੱਤੇ ਤਹਤੀ ਲਹਾ ਛੜੀ ਵੀ ਹਾਜ਼ਾ ਮਿਨ ਫਾਜ਼ਲੇ ਰੱਬੀ, ਤੇ ਉਹਦੀ ਹਿਫਾਜ਼ਤ ਫਿਰ ਨਹੀਂ, ਉਹ ਕੱਖ ਨਹੀਂ ਬਣਦਾ, ਉਹਦਾ ਫਿਰ ਕੱਖ ਨਹੀਂ ਬਣਦਾ। ਫਿਰ ਬੰਦੇ ਨੂੰ ਖੌਫ ਰਹਿੰਦਾ ਕਿ ਕਿਤੇ ਇਹ ਟੁਰ ਨਾ ਜਾਏ, ਕਿਤੇ ਅਸੀਂ ਲੁੱਟ ਨਾ ਕਰੀਏ। ਮੈਨੂੰ ਇਹ ਇੱਕ ਨਿੱਕੀ ਜਿਹੀ ਗੱਲ ਆ ਗਈ, ਮੈਂ ਸੁਣਾ ਕੇ ਇਜਾਜ਼ਤ ਲਈ ਨਾ। ਕਿਸੇ ਘਰ ਸਣ ਲਾਉਣ ਵਾਸਤੇ ਚੋਰ ਟੁਰ ਗਏ ਤੇ ਜਿਹੜੇ ਵੇਲੇ ਚੋਰ ਆਏ ਉਹਨਾਂ ਮਾਲ ਛਾਲ ਲੁੱਟ ਲਿਆ, ਨਿਕਲਣ ਲੱਗੇ ਘਰੋਂ ਤੇ ਛੋਟੀ ਜੀ ਬੱਚੀ ਬੋਲ ਕੇ ਤੇ ਆਖਣ ਲੱਗੀ, ਅੱਬੂ ਜੀ ਤੁਸੀਂ ਆਂਦੇ ਸੋ ਆਇਤਲ ਕੁਰਸੀ ਪੜ੍ਹੀਏ ਤੇ ਰਾਤੀ ਆਇਤਲ ਕੁਰਸੀ ਪੜ੍ਹ ਕੇ ਸਮਝੀਏ ਤੇ ਅੱਲਾਹ ਹਿਫਾਜ਼ਤ ਕਰਦਾ ਤੇ ਮਾਲ ਛਾਲ ਨਹੀਂ ਜਾਂਦਾ ਤੇ ਚੋਰੀ ਡਕੈਤੀ ਆਇੰਦਾ ਨੁਕਸਾਨ ਨਹੀਂ ਹੁੰਦਾ ਤੇ ਅਸਾਂ ਤੇ ਪੜ੍ਹੀਏ ਤੇ ਐਦ ਬਨ ਖਲੋਤੇ ਨੇ, ਟੁਰ ਚੱਲੇ ਨੇ। ਚੋਰਾਂ ਨੇ ਉਸ ਬੱਚੀ ਦੀ ਗੱਲ ਸੁਣ, ਇਹ ਹਕੀਕਤ ਬਾਤ ਹੈ, ਇਹ ਕੋਈ ਸੁਣੀ ਬਾਤ ਨਹੀਂ। ਉਹਨੇ ਆਖਿਆ ਵੀ ਇਹ ਤੁਸੀਂ ਆਂਦੇ ਸੋ ਤੇ ਅੱਲਾਹ ਹਿਫਾਜ਼ਤ ਕਰਦਾ ਤੇ ਇਹ ਬਨ ਖਲੋਤੇ ਨੇ ਤੇ ਟੁਰ ਚੱਲੇ ਨੇ। ਚੋਰਾਂ ਜਿਹੜੇ ਵੇਲੇ ਗੱਲ ਸੁਣ ਲਈ, ਉਹਨਾਂ ਆਖਿਆ ਤੁਹਾਡਾ ਐਡਾ ਪੱਕਾ ਯਕੀਨ ਹੈ, ਤੁਸੀਂ ਇਸ ਤਰ੍ਹਾਂ ਦੇ ਲੋਕ ਹੋ। ਉਹਨਾਂ ਜਿਹੜਾ ਮਾਲ ਫੜਿਆ ਸੀ, ਜੋ ਉਹਨਾਂ ਬੰਨਿਆ ਸੀ ਖੜਨ ਵਾਸਤੇ, ਉਹਨਾਂ ਉੱਥੇ ਹੀ ਰੱਖਿਆ। ਉਹਨਾਂ ਆਖਿਆ ਨਹੀਂ ਅਸਾਂ ਨਹੀਂ ਖੜਨਾ। ਜਿਹੜੇ ਵੇਲੇ ਉਹਨਾਂ ਰੱਖਿਆ, ਉਹਨਾਂ ਨੂੰ ਬੱਚੀ ਦੀ ਉਹ ਗੱਲ ਅੱਛੀ ਲੱਗੀ, ਬਾਤ ਅੱਛੀ ਲੱਗੀ ਤੇ ਜਿਹੜੇ ਵੇਲੇ ਉਹ ਚੋਰ ਨਿਕਲਣ ਲੱਗੇ ਨਾ ਤੇ ਜਾਂਦਿਆਂ ਜਾਂਦਿਆਂ ਇਹਨਾਂ ਪਿੱਛੇ ਆਖਿਆ ਨਾ ਕਿ ਆਇਤਲ ਕੁਰਸੀ ਦਾ ਕਮਾਲ ਜੀ, ਸਾਡੀ ਗੱਲ ਦਾ ਇਹਦੇ ਚ ਕੋਈ ਕਮਾਲ ਨਹੀਂ, ਇਹ ਆਇਤਲ ਕੁਰਸੀ ਦਾ ਕਮਾਲ। ਉਹਨੇ ਆਖਿਆ ਸੀ ਨਾ ਮੈਂ ਹਿਫਾਜ਼ਤ ਕਰਾਂਗਾ ਤੇ ਨਹੀਂ ਜਾਣ ਲੱਗਾ। ਉਹ ਚਲੋ ਸਾਡੇ ਮੂੰਹ ਚੋਂ ਗੱਲ ਨਿਕਲਣੀ ਸੀ, ਤੁਹਾਡੀ ਕੰਨੀ ਪੈਣੀ ਸੀ ਤੇ ਤੂੰ ਹਾਂ ਰੱਖਣਾ ਹੀ ਨਾ। ਵੀ ਅਸੀਂ ਗੱਲ ਕਰਦੇ ਤੇ ਬਹਾਨਾ ਵੀ ਇੰਝ ਦਾ ਬਣ ਜਾਣਾ ਸੀ ਕਿ ਸਾਡਾ ਮਾਲ ਨਹੀਂ ਖੜ ਸਕਦਾ। ਇਸੇ ਵਾਸਤੇ ਕਰਕੇ ਆਇਤਲ ਕੁਰਸੀ ਜਿਹੜੀ ਏ ਫਰਮਾਇਆ, ਅਗਰ ਰਾਤੀ ਤੁਸੀਂ ਇੱਕ ਵਾਰੀ ਪੜ੍ਹਦੇ ਹੋ, ਆਪਣੇ ਉੱਤੇ ਫੂਕਦੇ ਹੋ, ਤੁਹਾਡੀ ਹਿਫਾਜ਼ਤ ਸਾਰੀ ਰਾਤ ਫਰਿਸ਼ਤਾ ਤੁਹਾਡੀ ਹਿਫਾਜ਼ਤ ਕਰੇਗਾ, ਤੁਹਾਨੂੰ ਮਤਲਬ ਹੋ ਕੁਝ ਨਹੀਂ ਸਕਦਾ। ਅਗਰ 2 ਵਾਰੀ ਆਇਤਲ ਕੁਰਸੀ ਤੁਸੀਂ ਪੜ੍ਹਦੇ ਹੋ ਤੇ ਤੁਹਾਡੇ ਘਰ ਦੀ ਹਿਫਾਜ਼ਤ ਹੋ ਜਾਂਦੀ। ਅਗਰ 3 ਵਾਰੀ ਤੁਸੀਂ ਆਇਤਲ ਕੁਰਸੀ ਪੜ੍ਹ ਕੇ ਸੌਂਦੇ ਹੋ ਤੇ ਤੁਹਾਡੇ ਸਾਰੇ ਮਹੱਲੇ ਦੀ ਹਿਫਾਜ਼ਤ ਹੋਵੇਗੀ। ਲੇਕਿਨ ਅਗਰ 3 ਵਾਰੀ ਹੀ ਆਇਤਲ ਕੁਰਸੀ ਪੜ੍ਹਨੇ, ਮੈਂ ਪੜ੍ਹ ਕੇ ਵੇਖਣਾ ਨਾ 2 ਮਿੰਟ ਲੱਗਦੇ ਨੇ, ਇੰਨਾ ਹੀ ਟਾਈਮ ਜ਼ਿਆਦਾ ਤੋਂ ਜ਼ਿਆਦਾ ਲੱਗਦਾ। 3 ਵਾਰੀ ਆਇਤਲ ਕੁਰਸੀ ਬੰਦਾ ਪੜ੍ਹ ਲਵੇ। ਮੈਂ ਦੱਸਣਾ, ਮੈਨੂੰ ਪਿੱਛੇ ਜੇ ਨਾ ਇੱਕ ਬਿਲਾ ਵਜ੍ਹਾ ਦਾ ਖੌਫ ਜਿਹਾ, ਬਿਲਾ ਵਜ੍ਹਾ ਦੇ ਐਵੇਂ ਖੌਫ ਜਿਹਾ ਮੇਰੇ ਤੇ ਤਾਰੀ ਹੋ ਗਿਆ ਤੇ ਮੈਂ ਸੋਚਿਆ ਕਿ ਆਇਤਲ ਕੁਰਸੀ ਦੇ ਵਿੱਚ ਬੜੀ ਪਾਵਰ ਹੈ। ਆਇਤਲ ਕੁਰਸੀ ਜਿਹੜੀ ਹੈ ਇਹਦੇ 'ਚ ਬੜੀ ਪਾਵਰ ਹੈ ਤੇ ਕਿਉਂ ਨਾ ਹੋਵੇ ਕਿ ਮੈਨੂੰ ਯਕੀਨ ਨਾਲ ਪੜ੍ਹਾਂ ਤੇ ਜਿਹੜੀ ਮੇਰੀ ਮੁਰਾਦ ਹੈ, ਜਿਹੜੀ ਮੇਰੀ ਮੰਨਤ ਹੈ ਉਹ ਪੂਰੀ ਹੋ ਜਾਵੇ ਤੇ ਮੇਰਾ ਖੌਫ ਮੁੱਕ ਜਾਏ। ਅੱਲਾ ਦੀ ਕਸਮ ਅੱਜ ਵੀ ਮੈਂ ਉਹਨੂੰ ਰਾਤੀ ਪੜ੍ਹ ਕੇ ਸੌਣਾ, ਇੰਜ ਬੇਫਿਕਰ ਹੋ ਕੇ ਸੌਣਾ ਕਿ ਜਿਵੇਂ ਮੈਨੂੰ ਕਿਸੇ ਕਿਸਮ ਦਾ ਕੋਈ ਖੌਫ ਹੁੰਦਾ ਹੀ ਨਹੀਂ। ਇੱਕ ਹੁੰਦਾ ਪੀਰ, ਇੱਕ ਹੁੰਦਾ ਯਕੀਨ। ਸਿਆਣੇ ਆਂਦੇ ਨੇ ਕਿ ਪੀਰ ਕਾਮਲ ਹੈ ਕਿ ਯਕੀਨ ਕਾਮਲ। ਮੈਂ ਨਾ ਵੀ ਯਕੀਨ ਕਾਮਲ। ਲਿਆਸ ਨਾਂ ਦਾ ਬੰਦਾ ਸੀ ਤੇ ਉਹ ਦਵਾਈ ਜਬ ਖੜਦਾ ਹੁੰਦਾ ਸੀ, ਬਲਕਿ ਉਹ ਬੜਾ ਪਿਆਰ ਕਰਦਾ। ਮੈਨੂੰ ਚਾਚਾ ਜੀ ਆਂਦਾ ਸੀ ਸਿਆਲਕੋਟ ਦਾ। ਅੱਛਾ। ਸਿਲਮ ਤਾਰੇ ਦਾ ਕੰਮ ਕਰਦਾ, ਬੜਾ ਖੂਬਸੂਰਤ ਸੋਹਣਾ ਜਵਾਨ ਸੀ, ਤਗੜਾ ਸੀ ਮੁੰਡਾ। ਅੱਛਾ। ਤੇ ਉਹ ਬਾਈ ਨੂੰ ਬਾਲ ਕੇ ਇੱਕ ਵਾਰ ਨਾ 2 ਖਰਲ ਗਿਫਟ ਵੀ ਦੇ ਗਿਆ। ਹਾਲੀ ਵੀ ਉਹ ਖਰਲ ਇੱਕ ਸਾਹਮਣੇ ਪਿਆ ਛੋਟਾ ਜਿਹਾ। ਅੱਛਾ। ਇਹ ਵੀ ਉਹਦਾ ਗਿਫਟ ਨਿਸ਼ਾਨੀ ਹੈ, ਬੜੇ ਸਾਲ ਹੋ ਗਏ, ਬੜਾ ਪੁਰਾਣਾ ਤੁਹਾਡਾ। ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਇਹ ਕਈ ਆਂਦੇ ਲੇਕਿਨ ਉਹ ਬਚੇ ਆ ਹਾਲੇ। ਠੀਕ ਹੈ, ਟੁੱਟਿਆ ਨੇ। ਠੀਕ। ਉਹ ਕਹਿੰਦਾ ਹੈ ਕਿ ਮੇਰੀ ਬੇਗਮ ਜਿਹੜੀ ਜੋ ਰਾਤ ਨੂੰ ਸੌਂਦੀ ਸੀ ਨਾ, ਉਹ ਕੋਈ ਹਨੂਮਾਨ ਕੋ ਬਾਂਦਰ ਦੀ ਸ਼ਕਲ ਬਣ ਜਾਂਦੀ ਹੁੰਦੀ ਸੀ। ਅੱਛਾ। ਉਹ ਮੁੰਡੇ ਨੇ ਫਿਰ ਡਰ ਕੇ ਤੇ ਆਪਣੀ ਮਾਂ ਦੇ ਕੋਲ ਆ ਕੇ ਲੰਮਿਆ ਪੈਰਾਂ ਨਾਲ ਕਰਨਾ। ਲਿਆਸ ਨੇ। ਠੀਕ ਹੈ। ਉਹ ਫਿਰ ਉਹਨੇ ਆ ਦੱਸਣਾ ਕਹਿੰਦਾ ਕਿ ਮਾਂ ਆਇਆ ਮਸਲਾ ਉਹ ਬਜ਼ੁਰਗਾਂ ਕੋਲ ਆਇਆ। ਅੱਛਾ। ਉਹ ਬਜ਼ੁਰਗਾਂ ਨੇ ਆ ਕੇ ਤੇ ਦੱਸਿਓ ਪਿਆ ਸੂਰਤ ਹਾਲ, ਬਜ਼ੁਰਗਾਂ ਨੂੰ ਆਪਣੇ ਗੱਲ ਸ਼ੇਅਰ ਕੀਤੀ ਉਸ। ਉਹ ਫਿਰ ਇਹਨਾਂ ਕੋਲ ਦੱਸੀ ਉਹਨੂੰ ਚੀਜ਼। ਠੀਕ ਹੈ। ਇਹ ਚੀਜ਼ ਲੈ ਕੇ ਨਾ ਤੇ ਬੀਬੀ ਜਿਹੜੀ ਤੇਰੀ ਵੇਖਿਆ ਕਰੇ। ਠੀਕ ਹੈ। ਉਹ ਫਿਰ ਉਹਨੇ ਵੇਖਣਾ ਕਰਨਾ। ਉਹਨਾਂ ਨੇ ਜਿੰਨੀ ਤੱਕ ਸਮਝ ਨਾ ਆਣਾ ਵੇਂਦੀ ਰਵੇ ਕਰੇ, ਉਹ ਵੇਂਦਿਆ ਵੇਂਦਿਆ ਸਮਝੇ ਕਰੇ। ਅੱਛਾ। ਉਹ ਹੈ ਕਿ 3-4 ਮਹੀਨੇ ਲੱਗੇ ਤਾਂ ਬੀਬੀ ਜਿਹੜੀ ਹੈ ਠੀਕ ਹੋ ਗਈ। ਉਹ ਤੇ ਫਿਰ ਉਹਨੂੰ ਹੀ ਦੱਸਿਆ ਨਾ ਕਿ ਤੁਸੀਂ ਆ ਚੀਜ਼ ਲੈ ਕੇ ਦਾਬੀ ਪੇ ਰੱਖੋ। ਉਹ ਅਸੀਂ ਕੋਈ ਐਡਾ ਤਵੀਤ ਤਾਕਤ ਨਹੀਂ ਕਰਨ ਵਾਲੇ ਬੰਦੇ। ਮੈਂ ਸਮਝਦਾ ਠੀਕ ਹੈ। ਉਸ ਤਰ੍ਹਾਂ ਦਾ ਇੱਧਰ ਲੈਣਾ ਲੱਗ ਜਾਣਾ। ਜੀ ਜੀ। ਸਾਡੇ ਤੇ ਬਾਰੇ 'ਚ ਨਹੀਂ ਨਾ ਕੰਮ। ਲਓ ਜੀ, ਅੱਜ ਦਾ ਹੰਗਾਮੀ ਪ੍ਰੋਗਰਾਮ ਆਪਣੇ ਇਖਤਤਾਮ ਨੂੰ ਆਪੜਿਆ, ਕਿਉਂਕਿ ਅਚਾਨਕ ਹੀ ਬਣਿਆ ਨਾ, ਕੋਈ ਇਰਾਦਾ ਤਾਂ ਨਹੀਂ, ਬਕਾਇਦਾ ਪਲੈਨਿੰਗ ਦੇ ਤਹਿਤ ਅੱਜ ਦਾ ਪ੍ਰੋਗਰਾਮ ਰਿਕਾਰਡ ਨਹੀਂ ਹੋਇਆ। ਲੇਕਿਨ ਕਿਹਨਾਂ ਦੱਸਿਆ? ਆਪਣਾ ਸ਼ਹਿਬਾਜ਼ ਸਾਹਿਬ। ਇਹਨਾਂ ਨੇ ਘੜਦਲ ਪਿੰਡ ਦੀਆਂ ਜਿਹੜੀਆਂ ਗੱਲਾਂ ਸੁਣਾਈਆਂ, ਜਾਂ ਉੱਥੇ ਦੌਲਤ ਵਾਲੀਆਂ ਗੱਲਾਂ ਸੁਣਾਈਆਂ, ਉੱਥੇ ਜਿਹੜਾ ਨਾਗ ਅਸਦ ਹੈ ਉਹਦੀਆਂ ਗੱਲਾਂ ਸੁਣਾਈਆਂ।
ਤੇ ਸਾਨੂੰ ਸੁਣ ਕੇ ਤੇ ਅੱਛਾ ਲੱਗਾ। ਤੁਹਾਨੂੰ ਸਾਰਿਆਂ ਨੂੰ ਆਖਾਂਗੇ ਕਿ ਤੁਸੀਂ ਵੀ ਅਗਰ ਵੀਡੀਓ ਚੰਗੀ ਲੱਗੇ ਤੇ ਇਹਨੂੰ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ, ਇਹਨੂੰ ਅੱਗੇ ਸ਼ੇਅਰ ਵੀ ਕਰਿਆ ਕਰੋ ਔਰ YouTube ਚੈਨਲ ਅਵੈਸ ਘੁੰਮਣ ਸਿਆਲਕੋਟੀ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਡੇਲੀ ਜਿਹੜੀ ਨਵੇਂ ਤੋਂ ਨਵੀਂ ਵੀਡੀਓ ਆਏ ਤੁਹਾਨੂੰ ਵੇਖਣ ਨੂੰ ਮਿਲਦੀ ਰਹੇ। ਔਰ ਗੱਲਾਂ ਸੁਣ ਕੇ ਨਾ ਆਇਆ ਵਾਲੀਆਂ ਤੇ ਮੈਂ ਕਿਤੇ ਟਾਈਮ ਕੱਢਾਂਗਾ ਪਿੰਡ ਘੜਤਲ ਜਾਣ ਦਾ ਤੇ ਘੜਤਲ ਜਾ ਕੇ ਜਿਹੜੀ ਇਹਨਾਂ ਹਵੇਲੀ ਦਾ ਜ਼ਿਕਰ ਕੀਤਾ ਵੇ, ਜਿਹੜੇ ਉਹਨਾਂ ਉਹ ਤਾਲਾਬ ਦਾ ਜ਼ਿਕਰ ਕੀਤਾ ਵੇ, ਜਿਹੜਾ ਉਹ ਪੱਕਾ ਤਾਲਾਬ ਤੇ ਹਵੇਲੀ ਤੇ ਉਹ ਸਾਰਾ ਸਿਸਟਮ ਹੈ, ਅਸੀਂ ਉਹਦੀ ਜਾ ਕੇ ਤੇ ਕੋਈ ਡਾਕੂਮੈਂਟਰੀ ਜੀ ਬਣਾਵਾਂਗੇ, ਲੋਕਾਂ ਕੋਲੋਂ ਇਨਫੋਰਮੇਸ਼ਨ ਲਵਾਂਗੇ ਆਇਆ ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਔਰ ਕਿੰਨੀ ਕੁ ਹਕੀਕਤ ਹੈ। ਤੇ ਘੜਤਲ ਤੋਂ ਅਗਰ ਕੋਈ ਬੰਦਾ ਵੇਖਦਾ ਪਿਆ ਤੇ ਉਹ ਇਹਦੀ ਡਿਟੇਲ ਦੱਸੇ ਔਰ ਇਨਸ਼ਾਅੱਲਾ ਕਿਸੇ ਟਾਈਮ ਤੁਹਾਨੂੰ ਬਕਾਇਦਾ ਉਹ ਜਗ੍ਹਾ ਜਿਹੜੀਆਂ ਨੇ ਫਿਰ ਵਹਾਵਾਂ ਦੇ ਵੀ। ਪ੍ਰੋਫੈਸਰ ਸ਼ਕੂਰ ਅਲਾਈਵ ਡਾਇਰ ਸਾਹਿਬ ਕੋਈ ਸਾਨੂੰ ਕਹਿਣਾ ਚਾਹੁੰਦੇ ਨੇ, ਕੋਈ ਪੈਗਾਮ ਦੇਣਾ ਚਾਹੁੰਦੇ ਨੇ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ। ਤੇ ਹਕੀਮ ਸਾਹਿਬ ਕੋਲੋਂ ਅਸੀਂ ਚਾਹੇ ਸਬਕ ਦੇ ਤੌਰ ਤੇ ਕੋਈ ਨਸੀਹਤ ਵੀ ਸੁਣ ਲਵਾਂ ਤੇ ਜਾਂਦੇ ਔਰ ਉਹਨਾਂ ਕੋਲੋਂ ਅਸੀਂ ਜਿਹੜਾ ਉਹਨਾਂ ਦਾ ਪੈਗਾਮ ਹੈ ਉਹ ਵੀ ਸੁਣਨਾ ਚਾਹੁੰਦੇ। ਕੋਈ ਨਹੀਂ ਮਸਲਾ ਅਸੀਂ ਇਹ ਹੀ ਕਹਾਂਗੇ ਕਿ ਸਭ ਤੋਂ ਵੱਡੀ ਗੱਲ ਜਿਹੜੇ ਬਜ਼ੁਰਗਾਂ ਵੀ ਕਹੀ ਹੈ ਜੀ ਕਿ ਸਦਕਾ ਜ਼ਰੂਰ ਦਿਆ ਕਰੋ ਜੀ। ਬੇਸ਼ੱਕ ਤੁਸੀਂ 10 ਰੁਪਏ ਦੇ ਸਕਦੇ 10 ਰੁਪਏ ਦਿਓ, ਮਾਸ਼ਾਅੱਲਾ ਜਿੰਨਾ ਵੀ ਦੇ ਸਕਦੇ ਸਦਕਾ ਜ਼ਰੂਰ ਦਿਆ ਕਰੋ ਕਿਉਂਕਿ ਸਦਕਾ ਜਿਹੜਾ ਬਲਾਵਾਂ ਨੂੰ ਢਾਲਦਾ। ਤੇ ਅੱਲਾਹ ਸੋਹਣਾ ਤੁਹਾਨੂੰ ਸਲਾਮਤ ਰੱਖੇ, ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ ਸਲਾਮ ਆਖਰੀ ਵਸਲਾਮ।